ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤੇ ਅਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਅੱਜ ਦਾ ਪ੍ਰੋਗਰਾਮ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬੀ ਟੈਕ ਟਾਕ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਿਕ ਸਰੋਤਿਆਂ ਨੂੰ ਤੇ ਪੰਜਾਬੀ ਟੀਵੀ USA ਵੇਖਣ ਵਾਲੇ ਸਾਡੇ ਵਿਊਅਰਸ ਨੂੰ ਇੱਕ ਵਾਰੀ ਫੇਰ ਤੋਂ ਨਿੱਘੀ ਜੀ ਆਇਆਂ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਟੈਕਨੋਲੋਜੀ ਦੀਆਂ ਗੱਲਾਂ ਕਰੀਦੀਆਂ, ਟੈਕਨੋਲੋਜੀ ਦੀਆਂ ਕੰਪਨੀਆਂ ਦੇ ਉਤਾਰ ਚੜਾਵ, ਟੈਕਨੋਲੋਜੀ ਦੇ ਖੇਤਰ ਦੇ ਵਿੱਚ ਨਵੀਆਂ ਚੀਜ਼ਾਂ ਕਿਵੇਂ ਚੱਲਦੀ ਹੈ ਟੈਕਨੋਲੋਜੀ, ਉਸ ਬਾਰੇ ਆਪਾਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਰਹਿੰਦੇ ਹਾਂ। ਤਾਜ਼ਾ ਤਰੀਨ ਹਾਲਾਤ ਕੀ ਚੱਲ ਰਹੇ ਆ ਉਸ ਬਾਰੇ ਵੀ ਚਰਚਾ ਰਹਿੰਦੀ ਆ। ਕਦੀ ਕਿਸੇ ਦੇ ਸਟਾਕ ਚੜ੍ਹ ਜਾਂਦੇ ਆ, ਡਾਊਨ ਹੋ ਜਾਂਦੇ, ਕਿਤੇ ਲੇ ਆਫ ਆ ਜਾਂਦੀਆਂ ਜਾਂ ਕੋਈ ਨਵੀਂ ਟੈਕਨੋਲੋਜੀ ਆ ਜਾਂਦੀ, ਉਹ ਸਰ ਦੇ ਉੱਤੇ ਜਿਹੜੀ ਸਾਡੀ ਨਜ਼ਰ ਰਹਿੰਦੀ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇ ਤੁਸੀਂ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾਉਣੀ ਆ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਆ, ਮੈਡੀਕਲ ਦੇ ਲਈ ਅਪਲਾਈ ਕਰਨਾ ਆ, ਇਸ ਦੇ ਨਾਲ ਨਾਲ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਕੈਲੀਫੋਰਨੀਆ ਦੇ ਵਿੱਚ ਘਰਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 4082722500 ਦੇ ਉੱਤੇ। ਇਸ ਦੇ ਨਾਲ ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਹਰਵਿੰਦਰ, ਅੱਜ ਦੇ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਜਿਹੜੀਆਂ ਟੌਪਿਕਸ ਦੇ ਉੱਤੇ ਆਪਾਂ ਗੱਲਬਾਤ ਕਰਨੀ ਆ। ਇੰਟਲ ਦਾ ਰੌਲਾ ਸਭ ਨੇ ਹੀ ਦੇਖਿਆ, ਕੀ ਕੁਛ ਚੱਲ ਰਿਹਾ ਆ, ਕਿੱਦਾਂ ਬਣੀ ਇਹ ਕੰਪਨੀ ਇਸ ਟਾਈਮ ਇਸ ਮੁਕਾਮ ਦੇ ਉੱਤੇ ਜਾਂ ਇਸ ਹਾਲਤ ਦੇ ਵਿੱਚ ਇਹ ਕਿਉਂ ਪਹੁੰਚੀ ਆ, ਉਸ ਬਾਰੇ ਵੀ ਆਪਾਂ ਚਰਚਾ ਕਰਾਂਗੇ। ਬਾਕੀ AI ਦੇ ਨਾਲ ਸੰਬੰਧਿਤ ਕੁਛ ਜਿਹੜੀਆਂ ਨਿਊਜ਼ ਆ, ਕੁਛ ਚੀਜ਼ਾਂ ਚੱਲ ਰਹੀਆਂ ਆ, ਉਹਦੇ ਬਾਰੇ ਜ਼ਿਕਰ ਕਰਾਂਗੇ। ਸ਼ੁਰੂਆਤ ਕਰ ਲੈਂਦੇ ਹਾਂ। ਪਹਿਲੀ ਜਿਹੜੀ $1 ਟ੍ਰਿਲੀਅਨ ਕੰਪਨੀ ਬਣੀ ਸੀ ਐਪਲ, ਉਹਦੇ ਨਵੇਂ ਫੋਨ ਆ ਰਹੇ ਆ 16 ਤੇ 16 ਪਲੱਸ। ਸੋ ਉਹਦੇ ਨਵੇਂ ਫੀਚਰਸ ਦੇ ਵਿੱਚ ਆਪਾਂ ਐਪਲ ਇੰਟੈਲੀਜੈਂਸ ਦੀ ਜਿਹੜੀ ਉਹ ਗੱਲ ਕੀਤੀ ਸੀ, ਉਹ ਵੀ ਆ ਰਿਹਾ ਆ। ਹੋਰ ਕੀ ਫੀਚਰਸ ਜਿਹੜੇ ਇਸ ਦੇ ਵਿੱਚ ਆ ਰਹੇ ਆ, ਜਿਹੜੇ ਖਾਸ ਕਰਕੇ ਐਪਲ ਦੇ ਚਹੇਤੇ ਨੇ ਜਾਂ ਐਪਲ ਨੂੰ ਅਪਗ੍ਰੇਡ ਕਰਦੇ ਰਹਿੰਦੇ ਨੇ, ਕੀ ਇਸ ਦੇ ਵਿੱਚ ਨਵਾਂ ਆ ਰਿਹਾ? ਹਾਂਜੀ, ਸੋ ਕਾਫੀ ਟਾਈਮ ਤੋਂ ਐਪਲ ਬਾਰੇ ਜਿਹੜੀਆਂ ਗੱਲਾਂ ਪਤਾ ਆ ਰਹੀਆਂ ਸੀ ਕਿ ਐਪਲ 16 ਪ੍ਰੋ ਜਾਂ 16 ਪ੍ਰੋ ਮੈਕਸ ਮਾਰਕੀਟ ਦੇ ਵਿੱਚ ਆ ਰਿਹਾ ਹੈ ਨਾ। ਉਹਦੇ ਹਾਇਰ ਸਕਰੀਨਸ ਹੋਣਗੀਆਂ, ਉਹਦੇ ਕੈਮਰਾਜ਼ ਅਪਗ੍ਰੇਡ ਹੋਣਗੇ, ਜਿਹੜੇ ਕਿ ਮੈਨੂੰ ਲੱਗਦਾ ਉਹ ਹਰ ਵਾਰੀ ਥੋੜਾ ਚੇਂਜਸ ਤਾਂ ਚੱਲਦੇ ਹੀ ਰਹਿੰਦੇ ਆ। ਪਰ ਜਿੱਦਾਂ ਤੁਸੀਂ ਦੱਸਿਆ ਆਪਣੇ ਟਾਕ ਸ਼ੋ ਵਿੱਚ ਵੀ ਗੱਲ ਕੀਤੀ ਕਿ ਐਪਲ ਇੰਟੈਲੀਜੈਂਸ ਹੈ ਨਾ, ਉਹ ਨਵੇਂ ਫੋਨ ਦੇ ਵਿੱਚ ਆ ਰਹੀ ਆ, ਜਿਹਦੇ ਨਾਲ ਸਾਨੂੰ ਕਾਫੀ ਨਵੇਂ ਫੀਚਰ ਮਿਲਣਗੇ। ਮੈਂ ਤਾਂ ਨਿੱਜੀ ਤੌਰ 'ਤੇ ਐਕਸਪੈਕਟ ਕਰਦਾ ਕਿ ਕਾਫੀ ਵੱਡੀਆਂ ਚੇਂਜਸ ਹੋਣਗੀਆਂ, ਕਿਉਂਕਿ ਇਹਨਾਂ ਦੀ ਜਿਹੜੀ ਬੈਕ ਐਂਡ ਕੋਲੈਬੋਰੇਸ਼ਨ ਆ, ਉਹ ਜਿਹੜੇ ਮਾਰਕੀਟ ਦੇ ਵਿੱਚ 73 ਲੋਕ ਆ ਹੈ ਨਾ, ਸੈਮ ਐਲਟਮੈਨ ਹੋਣਾ ਵਰਗੇ, ਉਹਨਾਂ ਦੀ ਬੈਕ ਹੈ ਨਾ AI ਦੇ ਵਿੱਚ ਉਹਨਾਂ ਦੀ ਬੈਕਡ ਕੋਲੈਬੋਰੇਟਿਵ ਅਪਰੋਚ ਦੇ ਨਾਲ ਐਪਲ ਅੱਗੇ ਚੱਲ ਰਿਹਾ। ਸੋ ਚੈਟ GPT ਦਾ ਵੀ ਜਿਹੜਾ ਵਰਜ਼ਨ ਆ, ਉਹ ਕਹਿੰਦੇ ਕਿ ਇੰਟੀਗ੍ਰੇਟਡ ਹੋਊਗਾ। ਕਿਹੜੇ ਵਰਜ਼ਨ 'ਚ ਇੰਟੀਗ੍ਰੇਟ ਹੁੰਦਾ ਹੈ ਨਾ, ਓਨਲੀ ਟਾਈਮ ਵਿਲ ਟੈਲ। ਪਰ ਜਿਹੜੇ ਐਪਲ ਇੰਟੈਲੀਜੈਂਸ ਦੇ ਕਾਫੀ ਜ਼ਿਆਦਾ ਜਿਹੜੇ ਫੀਚਰ ਆ, ਉਹ ਆਪਾਂ ਨੂੰ ਇਸ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਮਿਲਣਗੇ। ਹੁਣ ਐਪਲ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਜਦੋਂ ਆਉਣੀ ਆ, ਤੇ ਇਹਦਾ ਮਤਲਬ ਇਹ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਚਲਾਉਣ ਦੇ ਲਈ ਉਹਦੇ ਜਿਹੜੇ ਬੈਕ ਐਂਡ ਪ੍ਰੋਸੈਸਿਸ ਆ, ਉਹਦੇ ਲਈ ਜਿਹੜਾ ਪ੍ਰੋਸੈਸਰ ਆ ਉਹ ਵੀ ਵੱਡਾ ਹੋਣਾ। ਸੋ ਉਹਦੇ ਲਈ ਇਹ ਦੱਸ ਰਿਹਾ ਕਿ ਇਹ 18 ਚਿਪ ਜਿਹੜੀ ਨਵੇਂ ਤਰ੍ਹਾਂ ਦੀ ਚਿਪ ਹੋਏਗੀ, ਫਾਸਟ ਹੋਏਗੀ, ਉਹ ਤੋਂ ਕਾਫੀ ਹੈ ਨਾ, ਉਹ ਐਮਪਾਵਰਡ ਹੋਏਗੀ, ਜਿਹਦੇ ਵਿੱਚ ਤਕਰੀਬਨ 8 GB ਮੈਮਰੀ ਹੋਏਗੀ, ਰੈਮ ਹੈ ਨਾ। ਰੈਮ ਹੁੰਦੀ ਹੈ ਰੈਂਡਮ ਐਕਸੈਸ ਮੈਮਰੀ, ਜਿਹੜਾ ਨਹੀਂ ਪਤਾ ਮੋਟੇ ਤੌਰ ਤੇ ਇਹ ਕਹਿ ਲਏ ਕਿ ਜਿੰਨੀ ਜ਼ਿਆਦਾ ਇੰਟਰਨਲ ਰੈਮ ਵੱਧ ਹੋਏਗੀ, ਉਹਨਾਂ ਪ੍ਰੋਸੈਸਰ ਜਿਹੜਾ ਉਹ ਫਾਸਟ ਹੁੰਦਾ। ਸੋ ਜਿਹੜਾ A18 ਚਿਪ ਉਹਦੇ ਵਿੱਚ ਰੈਮ ਆਏਗੀ, ਕਿਉਂਕਿ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਫੀਚਰਸ ਉਹਨਾਂ ਨੇ ਚਲਾਉਣੇ ਹੈ ਨਾ। ਤੇ ਇਹ ਫਰਸਟ ਰਿਲੀਜ਼ ਹੋਏਗੀ ਹੈ ਨਾ। ਤੇ ਐਪਲ ਨੇ ਬੜੀ ਡੀਟੇਲ ਆਪਣੀ ਐਪਲ ਕਾਨਫਰੰਸ ਦੇ ਵਿੱਚ ਉਹਨਾਂ ਦੱਸਿਆ ਸੀ ਕਿਹੜੇ ਫੀਚਰਸ ਆਉਣਗੇ। ਆਪਾਂ ਨੂੰ ਰਿਪੀਟ ਕਰਨ ਦੀ ਲੋੜ ਨਹੀਂ, ਸਾਡੇ ਸਰੋਤੇ ਪੁਰਾਣਾ ਸਾਡਾ ਟਾਕ ਸ਼ੋ ਸੁਣ ਸਕਦੇ ਆ। ਪਰ ਜਿਹੜੇ ਉਹ ਵਾਲੇ AI ਦੇ ਫੀਚਰਸ ਆਪਾਂ ਪਹਿਲਾਂ ਡਿਸਕਸ ਕੀਤੇ ਆ, ਉਹ ਅਗਲੇ ਮਹੀਨੇ ਆਉਣ ਦੀ ਜਿਹੜੀ ਉਹਨਾਂ ਦੀ ਸੰਭਾਵਨਾ। ਦੂਸਰਾ ਜਿਹੜਾ ਮੇਜਰ ਰੀਹੌਲ ਹਾਰਡਵੇਅਰ ਪਰਸਪੈਕਟਿਵ ਦੇ ਨਾਲ ਉਹ ਹੈ ਕਿ ਇੱਕ ਐਕਸ਼ਨ ਬਟਨ ਜਿਹੜਾ ਇੰਟਰੋਡਿਊਸ ਕੀਤਾ ਜਾ ਰਿਹਾ ਹੈ ਨਾ। ਸੋ ਐਕਸ਼ਨ ਬਟਨ ਇਹ ਆ ਕਿ ਉਹਨੂੰ ਤੁਸੀਂ ਚੇਂਜ ਕਰ ਸਕਦੇ ਹੋ, ਅਸਾਈਨ ਵੀ ਉਹਦੇ ਨਾਲ ਤੁਸੀਂ ਕੀ ਕਰਨਾ ਚਾਹੁੰਦੇ ਹੋ ਹੈ ਨਾ।
ਕਿ ਜਿੱਦਾਂ ਤੁਸੀਂ ਉਹਨੂੰ ਚੇਂਜ ਕਰ ਲਿਆ ਕਿ ਕਈ ਲੋਕ ਉਹ ਕੈਮਰਾ ਬਹੁਤ ਯੂਜ਼ ਕਰਦੇ ਆ, ਕਈ ਲੋਕ ਕੈਲੰਡਰ ਬਹੁਤ ਯੂਜ਼ ਕਰਦੇ ਆ, ਹੈ ਨਾ, ਜਾਂ ਕਈ ਲੋਕ ਅਲਾਰਮ ਦੇ ਲਈ ਉਹਨੂੰ ਯੂਜ਼ ਕਰਦੇ ਆ। ਵੀ ਹੈਂਡੀ ਚੀਜ਼ ਆ, ਬਿਨਾਂ ਉਹਦੇ ਵਿੱਚ ਜਾਇਆ ਫੋਨ ਦੇ ਵਿੱਚ ਤੁਸੀਂ ਇੱਕ ਬਟਨ ਨੱਪ ਕੇ ਉਹ ਚੀਜ਼ ਤੁਹਾਡੇ ਸਾਹਮਣੇ ਆ ਜਾਊਗੀ। ਉਹ ਨਵਾਂ ਐਕਸ਼ਨ ਬਟਨ ਜਿਹੜਾ ਉਹ ਐਪਲ ਲਿਆਉਣ ਜਾ ਰਿਹਾ ਵਾ, ਤੇ ਇਹ iOS 18 ਦੇ ਵਿੱਚ ਹੈ ਨਾ। ਸੋ ਉਹਦੇ ਵਿੱਚ ਇਹ ਆ ਕਿ ਜਿਹੜੇ ਐਕਸ਼ਨ ਬਟਨ ਦੇ ਨਾਲ ਹੈ ਨਾ, ਕੁਛ ਐਕਸ਼ਨਸ ਤਾਂ ਚਲ ਹੁਣ ਵੀ ਤੁਸੀਂ ਬਟਨ ਦੇ ਨਾਲ ਕਰ ਸਕਦੇ, ਪਰ ਉਹਨੂੰ ਜ਼ਿਆਦਾ ਐਮਪਾਵਰ ਜਿਹੜਾ ਉਹ ਕੀਤਾ ਜਾਏਗਾ, ਤੇ ਬਹੁਤ ਜ਼ਿਆਦਾ ਵਾਈਡ ਵੈਰਾਈਟੀ ਦੇ ਟੈਸਟ ਜਿਹੜੇ ਇਸ ਐਕਸ਼ਨ ਬਟਨ ਦੇ ਨਾਲ ਕੀਤੇ ਜਾ ਸਕੇ ਆ। ਅਗਲੀ ਜਿਹੜੀ ਚੀਜ਼ ਉਹ ਹੈ ਕਿ ਤੁਸੀਂ ਆਈਫੋਨ ਦੇ ਬੈਕ ਸਾਈਡ ਦੇ ਉੱਤੇ ਦੇਖਦੇ ਹੋ ਹੈ ਨਾ, ਕੈਮਰੇ ਆ, ਡਿਪੈਂਡਿੰਗ ਅਪੋਨ ਤੁਹਾਡੇ ਕੋਲ ਕਿਹੜਾ 2 ਜਾਂ 3 ਕੈਮਰਾਸ ਹੋ ਸਕਦੇ ਉਹਦੇ ਪਿੱਛੇ, ਪਰ ਉਹਦੇ ਪਿੱਛੇ ਜਿਹੜਾ ਬੰਪ ਆ ਕੈਮਰੇ ਦਾ, ਉਹਨੂੰ ਥੋੜਾ ਸਲੀਕ ਕਰਨ ਜਾ ਰਹੇ ਆ, ਛੋਟਾ ਕਰਨ ਫਲੈਟ ਕਰਨਗੇ ਥੋੜਾ। ਹਾਂਜੀ, ਵੱਧ ਤੋਂ ਵੱਧ ਫਲੈਟ ਕਰਨਗੇ। ਸੋ ਬੇਸਿਕਲੀ ਹਰ ਇੱਕ ਟੈਕਨੋਲੋਜੀ ਦੇ ਨਾਲ ਕੈਮਰਾ ਟੈਕਨੋਲੋਜੀ ਵੀ ਅਪਡੇਟਡ ਹੋ ਰਹੀ ਆ, ਹੈ ਨਾ। ਸੋ ਉਹਦੇ ਨਾਲ ਇਹ ਆ ਕਿ ਉਹਨੂੰ ਸਲੀਕ ਕਰਨਗੇ ਤੇ ਉਹਦਾ ਜਿਹੜਾ ਬੰਪ ਆ ਉਹ ਘਟੇਗਾ। ਨਾਟ ਅ ਬਿਗ ਥਿੰਗ, ਪਰ ਚਲੋ ਮਾਰਕੀਟ ਦੇ ਵਿੱਚ ਚੀਜ਼ਾਂ ਦੱਸਣ ਨੂੰ ਹੈਗੀਆਂ ਉਹਨਾਂ ਕੋਲੇ। ਸੋ ਅਗਲੀ ਚੀਜ਼ ਹੈ ਕਿ ਇੱਕ ਨਿਊ ਕੈਪਚਰ ਬਟਨ ਜਿਹੜਾ ਆਈਫੋਨ ਦੇ ਸੱਜੇ ਪਾਸੇ ਆਉਣ ਦੀ ਸੰਭਾਵਨਾ ਵਾ। ਸੋ ਉਹਦੇ ਨਾਲ ਇਹ ਆ ਕਿ ਕੈਮਰਾ ਐਪ ਹੈ ਨਾ, ਪਹਿਲਾਂ ਜਿੱਦਾਂ ਗੱਲ ਕੀਤੀ ਕਿ ਕਾਫੀ ਲੋਕ ਕੈਮਰਾ ਨੂੰ ਬਹੁਤ ਯੂਜ਼ ਕਰਦੇ ਆ, ਐਪਲ ਦੇ ਨੋ ਡਾਊਟ ਕੈਮਰਾਜ਼ ਬਹੁਤ ਵਧੀਆ, ਚਲੋ ਬਾਕੀਆਂ ਦੇ ਵੀ ਬਹੁਤ ਵਧੀਆ ਵਾ, ਪਰ ਐਪਲ ਦੇ ਇਸ ਪੱਖੋਂ ਮੰਨਿਆ ਵੀ ਕੈਮਰਾਜ਼ ਉਹਨਾਂ ਦੇ ਬਹੁਤ ਵਧੀਆ। ਤਾਂ ਉਹ ਟੱਚ ਸੈਂਸਿਟਿਵ ਜਿਹੜਾ ਕੈਪਚਰ ਬਟਨ ਆ ਉਹ ਲਿਆਉਣ ਜਾ ਰਹੇ ਆ, ਜਿਹਦੇ ਵਿੱਚ ਇਹ ਹੈ ਕਿ ਤੁਸੀਂ ਉਹਨੂੰ ਉਹ ਟੱਚ ਸੈਂਸਿਟਿਵ ਨਾਲ ਤੁਸੀਂ ਜ਼ੂਮ ਇਨ ਜ਼ੂਮ ਆਊਟ ਵਗੈਰਾ ਕਰ ਸਕਦੇ ਹੋ ਕੈਪਚਰ ਬਟਨ ਦੇ ਨਾਲ, ਜਿਹਦੇ ਨਾਲ ਤੁਹਾਡੇ ਕੈਮਰੇ ਦੇ ਵਿੱਚ ਅਸਿਸਟੈਂਸ ਕਾਫੀ ਜ਼ਿਆਦਾ ਹੋਏਗੀ। ਸੋ ਜਿਹੜਾ ਅਗਲਾ ਆਫ ਕੋਰਸ ਹੁਣ AI ਫੀਚਰ ਆਉਣੇ ਆ, ਹਾਈ ਰੈਜ਼ੋਲੂਸ਼ਨ ਕੈਮਰਾ ਹੈ ਨਾ, ਕੈਮਰੇ ਦੇ ਨਾਲ ਅਸਿਸਟਿਵ ਟੱਚ ਬਟਨ ਆਉਣੇ ਆ। ਸੋ ਉਹਦੇ ਨਾਲ ਫਿਰ ਜਿਹੜੀ ਬੈਟਰੀ ਲਾਈਫ ਆ ਉਹ ਵੀ ਆਪਾਂ ਨੂੰ ਵਧੀਆ ਚਾਹੀਦੀ ਆ, ਹੈ ਨਾ। ਸੋ ਉਹਦੇ ਨਾਲ ਇਹ ਮੰਨਿਆ ਜਾ ਰਿਹਾ ਕਿ ਜਿਹੜਾ ਆਈਫੋਨ ਅਗਲਾ ਆਏਗਾ ਉਹਦੇ ਵਿੱਚ ਜਿਹੜਾ ਰੈਗੂਲਰ ਮਾਡਲ ਆ ਉਹਦੇ ਵਿੱਚ 6% ਬੈਟਰੀ ਲਾਈਫ ਇਨਕਰੀਜ਼ ਹੋਏਗੀ, ਜਿਹੜਾ ਪਲੱਸ ਮਾਡਲ ਆ ਉਹਦੇ ਚ ਤਕਰੀਬਨ 8.6% ਜਿਹੜੀ ਬੈਟਰੀ ਲਾਈਫ ਆ ਉਹਦੀ ਇਨਕਰੀਜ਼ ਹੋ ਸਕਦੀ ਆ। ਸੋ ਇਹ ਮੋਟੇ ਤੌਰ ਦੇ ਉੱਤੇ ਜਿਹੜੇ ਫੀਚਰਸ ਆ ਉਹ ਅਸੀਂ ਐਪਲ ਦੇ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਜਿਹੜਾ ਦੇਖਾਂਗੇ, ਆਈਫੋਨ 16 ਪਲੱਸ ਦੇ ਵਿੱਚ ਨੈਕਸਟ ਮੰਥ ਜਿਹੜਾ ਕਿ ਐਕਸਪੈਕਟਡ ਰਿਲੀਜ਼ ਇਹ ਵੀ ਜਿਹੜਾ ਦੱਸ ਜਾਈਏ ਉਦਾਂ ਨਾ, ਲਾਈਕ ਲਿਟਲ ਸਲੋ ਟੂ ਦਾ ਪਾਰਟੀ। ਜਿਹੜੇ ਐਪਲ ਵਾਲਿਆਂ ਦਾ ਜਿਹੜਾ ਸਾਈਡ ਵਾਲਾ ਬਟਨ ਆ ਜੀ, ਇਹ ਗੂਗਲ ਵਾਲੇ ਤੇ ਸੈਮਸੰਗ ਵਾਲੇ ਪਹਿਲਾਂ ਲਿਆ ਕੇ ਉਹਨਾਂ ਦਾ ਖਤਮ ਵੀ ਹੋ ਗਿਆ, ਇਹ ਹੁਣ ਲੈ ਕੇ ਜਿਹੜੇ ਉਹ ਆ ਰਹੇ ਆ। ਪਰ ਤੁਸੀਂ ਦੇਖੋ ਵੀ ਹਾਈਪ ਇਹਨਾਂ ਨੇ ਇਦਾਂ ਬਣਾ ਦੇਣੀ ਹੈ ਵੀ ਜਿੱਦਾਂ ਇਹਨਾਂ ਨੇ ਲੱਭਿਆ ਹੁੰਦਾ ਆ। ਇਹ ਚਾਲੂ ਬਹੁਤ ਨੇ ਇਸ ਕੰਮ ਦੇ ਵਿੱਚ। ਤੇ ਰਿਪੋਰਟ ਇਹ ਵੀ ਆ ਰਹੀ ਸੀ ਹਰਵਿੰਦਰ ਵੀ ਜਿਹੜੇ ਲੈਂਸ ਦੇ ਲਈ ਇਹ ਸੈਮਸੰਗ ਦੇ ਨਾਲ ਕੋਲੈਬੋਰੇਟ ਕਰ ਰਹੇ ਆ, ਜਿਹੜੇ ਕੈਮਰੇ ਦੇ ਲੈਂਸ ਆ ਜਾਂ ਉਹਦੇ ਇਨਸਾਈਡ ਆ ਉਹ ਕਿਸੇ ਹੋਰ ਤੋਂ ਜਿਹੜੇ ਉਹ ਲੈਣ ਲੱਗੇ ਹੈਗੇ ਆ। ਸੋ ਉਹਦੇ ਵਿੱਚ ਵੀ ਥੋੜਾ ਚੇਂਜਸ ਜਿਹੜਾ ਉਹ ਲਿਆ ਰਹੇ ਆ। ਬਾਕੀ ਪ੍ਰੋ ਦੇ ਵਿੱਚ ਕੀ ਹੋਊਗਾ ਇਹ ਵੀ ਦੇਖਣਾ ਹੋਊਗਾ। ਕੋਈ ਡੇਟ ਵਗੈਰਾ ਵੀ ਇਹਨਾਂ ਨੇ ਜਿਹੜਾ ਕੁਝ ਦੱਸਿਆ ਆ ਵੀ ਸਤੰਬਰ ਵਗੈਰਾ ਦੇ ਵਿੱਚ ਜ਼ਿਆਦਾਤਰ ਇਹ ਲਾਂਚ ਕਰਦੇ ਹੁੰਦੇ ਆ। ਹਾਂਜੀ, ਸੋ ਸੈਕੰਡ ਵੀਕ ਆਫ ਸਤੰਬਰ ਟ੍ਰੈਡੀਸ਼ਨਲੀ ਲਾਂਚ ਕਰਦੇ ਆ। ਸੋ ਮੈਨੂੰ ਲੱਗਦਾ ਹੈ ਉਹਦੇ ਉੱਤੇ ਹੀ ਹਾਂ, ਫੋਰਬਸ ਮੈਂਸ਼ਨ ਕਰ ਰਿਹਾ ਵੀ ਪ੍ਰੀ ਆਰਡਰ ਫਰਾਈਡੇ 13 ਸਤੰਬਰ ਤੋਂ ਤੇ 20 ਸਤੰਬਰ ਤੋਂ ਔਨ ਸੇਲ ਜਿਹੜਾ ਆ ਉਸ ਤੋਂ ਇੱਕ ਵੀਕ ਬਾਅਦ ਇਹ ਸ਼ੁਰੂ ਜਿਹੜਾ ਹੋ ਜਾਊਗਾ। ਉਹ ਜੇ ਦੇਖਿਆ ਜਾਵੇ ਹਰਵਿੰਦਰ, ਪਰਸਨਲੀ ਜੇ ਮੈਂ ਕਹਾਂ ਚਲੋ ਠੀਕ ਆ, ਜੇ ਕੋਈ 14 ਵੀ ਆ 15 ਵੀ ਆ ਕੰਮ ਸਰ ਜਾਣਾ ਆ ਬੜਾ ਸੋਹਣਾ। ਤੇ ਪਰ ਇਹ ਆ ਨਾ ਵੀ ਇਹ ਦੌੜ ਹੁੰਦੀ ਆ ਹਰ ਇੱਕ ਦੀ ਵੀ ਲੇਟੈਸਟ ਜਿਹੜਾ ਉਹ ਮੇਰੇ ਕੋਲ ਆਵੇ, ਬ੍ਰੈਗਿੰਗ ਰਾਈਟਸ ਜਿਹੜੇ ਨਹੀਂ ਤਾਂ ਗਵਾਚ ਜਾਂਦੇ ਆ ਲੋਕਾਂ ਦੇ। ਫੋਮੋ ਵੀ ਹੋ ਜਾਂਦਾ ਨਾ, ਫੀਅਰ ਆਫ ਮਿਸਿੰਗ ਆਊਟ। ਵੈਸੇ ਫਰਕ ਨਹੀਂ ਪੈਂਦਾ ਕਿਸੇ ਨੂੰ ਕਿਹੜਾ ਫੋਨ ਆ, ਸਹੀ ਗੱਲ ਆ। ਪਰ ਜਿਹੜੀ ਮਾਰਕੀਟਿੰਗ ਐਨਾਲਿਸਿਸ ਕਰਦੇ ਆ ਉਹਦੇ ਵਿੱਚ ਇੱਕ ਚੀਜ਼ ਵੱਡੀ ਹੁੰਦੀ ਹੈ ਕਿ ਫੋਮੋ ਨੂੰ ਕਿੱਦਾਂ ਕ੍ਰੀਏਟ ਕਰਨਾ। ਐਗਜ਼ੈਕਟਲੀ, ਜਦੋਂ ਫੋਮੋ ਨੂੰ ਕਿੱਦਾਂ ਕ੍ਰੀਏਟ ਕਰਨਾ ਤੇ ਉਹਦੇ ਵਿੱਚ ਉਹਨਾਂ ਦੀ ਸੇਲਸ ਆਫ ਕੋਰਸ ਵੱਧਦੀਆਂ। ਮੇਰੇ ਤੇ ਨਿੱਜੀ ਤੌਰ ਤੇ ਸਾਰਿਆਂ ਨੂੰ, ਆਈ ਥਿੰਕ ਰਾਜਕਨਵੀਰ ਤੁਸੀਂ ਮੇਰੇ ਨਾਲ ਸੇਮ ਪੇਜ ਤੇ ਹੋਵੋਗੇ, ਜਿੱਦਾਂ ਤੁਸੀਂ ਕਿਹਾ ਜੇ ਤੁਹਾਡੇ ਕੋਲ ਫੋਨ ਆ, ਕੰਮ ਕਰਦੇ ਆ, ਸਲੋ ਨਹੀਂ ਆ, ਤੇ ਬਸ ਉਹਨਾਂ ਨੂੰ ਵਰਤੀ ਜਾਓ, ਕੋਈ ਉਹਦਾ ਹੈ ਨਹੀਂ ਐਡਾ। ਪਰ ਹਿਊਮਨ ਨੇਚਰ, ਆਈ ਥਿੰਕ ਇਹ ਉਸੇ ਦਾ ਹੀ ਫਾਇਦਾ, ਉਸ ਸਾਈਕੋਲੋਜੀ ਦਾ ਹੀ ਜਿਹੜੀਆਂ ਕੰਪਨੀਆਂ ਫਾਇਦਾ ਚੱਕਦੀਆਂ। ਅਗਲਿਆਂ ਨੇ ਕਵਾਂਗੇ ਹੰਡਰਡਸ ਆਫ ਥਾਊਜ਼ੈਂਡ ਤੋਂ ਮਿਲੀਅਨਸ ਆਫ ਡਾਲਰ ਸਪੈਂਡ ਕਰਦੇ ਆ ਸਿਰਫ ਇਹ ਚੀਜ਼ਾਂ ਜਾਣਨ ਦੇ ਲਈ ਵੀ ਕਿਹੜੀ ਚੀਜ਼ ਬਿਹੇਵੀਅਰ ਦੇ ਉੱਤੇ ਵੀ ਕਿੱਦਾਂ ਲੋਕਾਂ ਨੂੰ ਇਸ ਪਾਸੇ ਵੱਲ ਨੂੰ ਲਿਆਉਣਾ। ਆਪਾਂ ਨੂੰ ਇਹ ਵੀ ਪਤਾ ਹੈ ਵੀ ਐਪਲ ਦੀਆਂ ਫੋਨ ਦੀਆਂ ਸੇਲਸ ਜੋ ਕਿ ਨੰਬਰ 1 ਇਹਨਾਂ ਦਾ ਸੈਲਿੰਗ ਪੁਆਇੰਟ ਹੁੰਦਾ ਸੀ, ਕਾਫੀ ਜ਼ਿਆਦਾ ਘਟੀਆਂ। ਇਸੇ ਲਈ ਤੁਸੀਂ ਦੇਖੋ ਵੀ ਫੋਨ ਮਹਿੰਗੇ ਕਿੰਨੇ ਹੁੰਦੇ ਜਾ ਰਹੇ ਆ। ਉਸ ਨੂੰ ਉਹਨਾਂ ਨੇ ਕੰਪਨਸੇਟ ਵੀ ਕਰਨਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਉੱਦਾਂ ਐਪਲ ਦਾ ਜਿਹੜਾ ਚਾਈਨਾ ਦੀ ਪ੍ਰੋਡਕਸ਼ਨ ਆ ਕਹਿੰਦੇ ਇੰਡੀਆ ਦੇ ਵਿੱਚ ਵੀ ਜਾ ਰਹੀ ਸੀ। ਸੋ ਉਹ ਜੇ ਉਸ ਐਂਗਲ ਤੇ ਗੱਲ ਕਰੀਏ, ਇਹ ਵਾਲੇ ਫੋਨਸ ਦੀ ਪ੍ਰੋਡਕਸ਼ਨ ਦਾ ਦੱਸ ਰਹੇ ਆ
ਵੀ ਕਿੱਥੇ ਜ਼ਿਆਦਾ ਅਸੈਂਬਲੀ ਕਿੱਥੇ ਆ? ਵੇਖੋ ਇਹਨਾਂ ਦੀ ਮਿਕਸਡ ਹੀ ਹੋਏਗੀ, ਜਿੱਥੇ ਹੋਏਗੀ ਉਹਦਾ ਕਾਰਨ ਮੈਂ ਇਹ ਦੱਸਦਾ ਨਾ ਰਾਜਕਰਨ, ਕਿ ਇੰਡੀਆ ਦੇ ਵਿੱਚ ਇਹਨਾਂ ਦੀ ਅਸੈਂਬਲੀ ਤੇ ਟੈਸਟ ਸ਼ੁਰੂ ਹੋਇਆ ਨਾ ਐਪਲ ਦਾ, ਕਾਫੀ ਹੂੰ, ਹੂੰ, ਕੰਪਨੀ ਹੂੰ। ਦਾ, ਮਾਈਕਰੋਨ ਦਾ ਵੀ ਆ, ਹੋਰਾਂ ਦਾ ਵੀ ਆ। ਸੋ ਇਹਨਾਂ ਦੇ ਇੱਕ ਕਲੌਜ਼ ਆ ਨਾ, ਕਿ ਜੇ ਚਾਈਨੀਜ਼ ਪ੍ਰੋਡਕਟ ਇੰਡੀਆ ਦੇ ਵਿੱਚ ਸੈੱਲ ਹੁੰਦੇ ਆ ਤੇ ਉਹਦੇ ਉੱਤੇ ਕੁਛ % ਡਿਊਟੀ ਲੱਗਦੀ ਆ, ਹਾਂਜੀ, ਹੈ ਹਾਂਜੀ। ਨਾ। ਹੂੰ, ਸੋ ਹੂੰ, ਹੂੰ। ਨੈਚੁਰਲੀ ਆ ਕਿ ਜਿਹੜਾ ਆਪਣੀ ਵੈਰਾਈਟੀ ਜਿਹੜੀ ਵੱਖ-ਵੱਖ ਫੈਕਟਰੀਆਂ ਦੇ ਵਿੱਚ ਇੱਕ ਲੌਜਿਸਟਿਕ ਨਾਈਟਮੇਅਰ ਵੀ ਹੁੰਦਾ, ਵੀ ਜੇ ਤੁਸੀਂ ਇੰਡੀਆ ਵਿੱਚ ਕੋਈ ਪ੍ਰੋਡਕਟ ਸੈੱਲ ਕਰਨਾ, ਇਟਸ ਗੁੱਡ ਟੂ ਪ੍ਰੋਡਿਊਸ ਇਨ ਇੰਡੀਆ, ਦੀ ਟਰਾਂਸਪੋਰਟੇਸ਼ਨ ਹੈ ਨਾ, ਹੂੰ, ਕਾਸਟ, ਹੂੰ, ਹੂੰ, ਹੈਂਡਲਿੰਗ ਹੂੰ। ਕਾਸਟ ਘੱਟ ਜਾਂਦੀ ਆ। ਸੋ ਹੂੰ। ਮੈਨੂੰ ਲੱਗਦਾ ਕਿ ਮੈਨੂਫੈਕਚਰਿੰਗ ਤਾਂ ਦੋਹਾਂ ਜਗ੍ਹਾ ਦੇ ਉੱਪਰ ਹੀ ਹੋਏਗੀ। ਹੋਊਗੀ। ਔਰ ਦੇਖਣਾ ਵੀ ਕਿੱਥੋਂ ਬਣਾ ਕੇ ਕਿੱਥੇ ਜਿਹੜੇ ਇਹਨਾਂ ਨੇ ਵੇਚਣੇ ਹੈਗੇ। ਹਾਂਜੀ, ਇੰਪੋਰਟ ਡਿਊਟੀ ਤੋਂ ਬਚਣ ਵਾਸਤੇ, ਹੈ ਨਾ, ਇੰਡੀਆ ਤੋਂ ਜੇ ਬਣਾ ਕੇ ਤੇ ਉਹਨੂੰ ਚਾਈਨਾ ਸੈੱਲ ਕਰਨਾ ਵਰਸਸ ਚਾਈਨਾ ਤੋਂ ਬਣਾ ਕੇ ਉਹਨੂੰ ਇੰਡੀਆ ਸੈੱਲ ਕਰਨਾ, ਅਨਲੈਸ ਕੋਈ ਹੂੰ, ਅੰਡਰਲਾਈਂਗ ਚੀਜ਼ ਹੋਰ ਪਿੱਛੇ ਨਹੀਂ ਹੈ ਟੈਕਨੋਲੋਜੀ ਦੇ ਪਰਸਪੈਕਟਿਵ ਨਾਲ, ਇਟ ਹੂੰ। ਮੇਕਸ ਮੋਰ ਸੈਂਸ ਕਿ ਉਹਨੂੰ ਲੋਕਲੀ ਪ੍ਰੋਡਿਊਸ ਕਰਕੇ ਲੋਕਲੀ ਸੈੱਲ ਕਰੋ। ਉਹਦੇ ਨਾਲ ਟਰਾਂਸਪੋਰਟੇਸ਼ਨ ਜਿੱਦਾਂ ਮੈਂ ਦੱਸਿਆ, ਤੇ ਜਿਹੜੇ ਹੋਰ ਐਕਸਪੋਰਟ ਟੈਕਸ, ਵਗੈਰਾ ਦੇ ਐਕਸਪੋਰਟ ਚਾਰਜਸ ਕੰਪਲਾਇੰਸ, ਐਕਸਪੋਰਟ ਦੇ ਟੈਕਸ ਵਗੈਰਾ, ਉਹ ਤੋਂ ਤੁਸੀਂ ਬਚ ਜਾਂਦੇ ਹੋ। ਬਚ ਜਾਂਦੇ ਆ। ਹਰਵਿੰਦਰ, ਅਗਲੀ ਗੱਲ ਕਰਦੇ ਹਾਂ ਇੰਟਲ ਦੀ ਸਟੋਰੀ ਦੀ। ਜੀ। ਆਪਾਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਸਟਾਕਸ ਨੂੰ ਲੈ ਕੇ ਬਲੱਡ ਬਾਥ ਰਿਹਾ ਟੈਕਨੋਲੋਜੀ ਦਾ। ਹਾਂਜੀ। ਉਸ ਦੇ ਦਰਮਿਆਨ ਇੰਟਲ ਇਹ ਰਿਪੋਰਟ ਕਰ ਰਿਹਾ ਵੀ ਉਹ ਦੁਨੀਆ ਭਰ ਦੇ ਵਿੱਚੋਂ 15,000 ਤੋਂ 20,000 ਇੰਪਲੋਈਜ਼ ਲੇ ਆਫ ਕਰਨ ਜਾ ਰਿਹਾ ਆ। ਹਾਂਜੀ। ਡੈਲ ਵਾਲਿਆਂ ਨੇ ਵੀ 10,000 ਤੋਂ ਵੱਧ ਕੀਤੇ। ਆਪਾਂ ਰੀਸੈਂਟਲੀ ਮਲਟੀਪਲ ਰਾਉਂਡਸ ਆਫ ਲੇ ਆਫ ਮੈਟਾ, ਜਿਹੜਾ YouTube ਵਾਲੇ, ਗੂਗਲ ਵਾਲੇ, ਐਮਾਜ਼ੋਨ ਵਾਲੇ, ਉਹਨਾਂ ਸਾਰਿਆਂ ਦੇ ਜਿਹੜੇ ਉਹ ਦੇਖੇ ਆ। ਇੰਟਲ ਜਦ ਕਿ ਹੁਣ ਇੱਕ ਬਾਈਪਾਰਟੀਜ਼ਨ ਚਿਪਸ ਐਕਟ ਦੇ ਤਹਿਤ ਉਹਨਾਂ ਨੂੰ ਕਾਫੀ ਬਿਲੀਅਨਸ ਆਫ ਡਾਲਰ ਮਿਲ ਰਹੇ ਆ, ਜੀ। ਪਰ ਉਸ ਦੇ ਬਾਵਜੂਦ ਪਲਾਂਟ ਉਹ ਕਹਿੰਦੇ ਵੀ ਅਸੀਂ ਨਵੇਂ ਲਾਉਣੇ ਆ, ਉਹ ਚੀਜ਼ਾਂ ਜਿਹੜੀਆਂ ਉਹ ਬਣਾਉਣੀਆਂ ਮੈਨੂਫੈਕਚਰਿੰਗ ਚਿਪਸ ਦੀ, ਇੱਥੇ ਅਸੀਂ ਕਰਨ ਵੱਲ ਨੂੰ ਉਹ ਵੱਧ ਰਹੇ ਆ। ਪਰ ਉਸੇ ਦਰਮਿਆਨ ਇੰਨਾ ਵੱਡਾ ਜਿਹੜਾ ਲੇ ਆਫ, ਇੰਨੇ ਵੱਡੀਆਂ ਲੇ ਆਫਸ ਕੀ ਹੈ ਇਸ ਦੇ ਵਿੱਚ? ਦੁਨੀਆ ਦੀ ਵਨ ਆਫ ਦਾ ਬਿਗੇਸਟ ਜਿਹੜੀ ਆ ਇਲੈਕਟ੍ਰੋਨਿਕ ਕੰਪਨੀ ਆ, ਕੀ ਹੈ ਇਸ ਦੀ ਸਟੋਰੀ ਹੈ ਇਸ ਟਾਈਮ ਚੱਲ ਰਹੀ? ਹਾਂਜੀ, ਸੋ ਰਾਜਕਰਨ, ਇਹ ਬੜਾ ਇੰਟਰਸਟਿੰਗ ਟੌਪਿਕ ਆ। ਉਹਦਾ ਕਾਰਨ ਇਹ ਹੈ ਕਿ ਇੰਟੈਲ ਜਿਹੜਾ ਕਿਸੇ ਟਾਈਮ ਤੇ ਮੰਨੀ ਜਾਂਦੀ ਕਿ ਵਨ ਆਫ ਦਾ ਵਰਲਡਸ ਲਾਰਜੈਸਟ ਚਿਪ ਮੈਨੂਫੈਕਚਰਰ ਬਾਈ ਰੈਵਨਿਊ, ਹੈ ਨਾ, ਜਿੱਦਾਂ ਤੁਸੀਂ ਗੱਲ ਕੀਤੀ। ਤੇ ਇਹਨਾਂ ਦੇ ਇਹ ਵੀ ਨਹੀਂ ਕਿ ਜਿਹੜੇ ਟ੍ਰੈਡੀਸ਼ਨਲ ਬਿਜ਼ਨਸ ਤੁਸੀਂ ਦੇਖਦੇ ਹੋ ਵੀ ਇੱਕ ਤਰ੍ਹਾਂ ਦਾ ਪ੍ਰੋਡਕਟ ਬਣਾਉਂਦਾ ਹੋਏ, ਤੇ ਉਹ ਪ੍ਰੋਡਕਟ ਦੀ ਜਦੋਂ ਡਿਮਾਂਡ ਘਟੀ ਤੇ ਕੰਮ ਖਤਮ ਹੋ ਗਿਆ, ਇੱਦਾਂ ਵੀ ਨਹੀਂ, ਹੈ ਨਾ। ਇਕੱਲਾ ਅਸੀਂ ਮਾਈਕਰੋ ਪ੍ਰੋਸੈਸਰਸ ਦੇ ਨਾਲ ਇਹਨੂੰ ਜ਼ਿਆਦਾ ਜਾਣਦੇ ਹਾਂ ਇੰਟੈਲ ਨੂੰ, ਪਰ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਕਿ ਜਿਹੜੇ ਚਿਪਸੈਟਸ ਦੇ ਨਾਲ ਨੈਟਵਰਕ ਇੰਟਰਫੇਸ ਕਾਰਡਸ, ਹੈ ਨਾ, ਉਹ ਵੀ ਬਣਾਉਂਦੇ ਆ। ਈਵਨ ਫਲੈਸ਼ ਮੈਮਰੀ, ਜਿਹੜੀ ਡਿਜੀਟਲ ਮੈਮਰੀ ਹੁੰਦੀ ਆ, ਉਹ ਵੀ ਇੱਦਾਂ ਦੀ ਕੋਲੈਬੋਰੇਸ਼ਨ ਦੇ ਨਾਲ ਬਣਾਉਂਦੇ ਆ, ਹੈ ਨਾ। GPUs ਵੀ, ਜਿਹਦੇ ਉੱਤੇ ਅੱਜ ਕੱਲ੍ਹ NVIDIA ਨੇ ਬਹੁਤ ਟਾਈਮ ਲਿਆ, ਹੈ ਨਾ, ਉਹ ਪੁਰਾਣੇ ਸਮੇਂ ਤੋਂ GPUs ਬਣਾਉਂਦੇ ਆ। ਇੱਕ ਹੁੰਦੇ FPGA ਹੁੰਦੇ ਫੀਲਡ ਪ੍ਰੋਗਰਾਮਰ ਗੇਟ ਅਰੇ। ਸੋ ਬੇਸਿਕਲੀ ਕੀ ਹੁੰਦਾ ਕਿ ਇੱਕ ਮਾਈਕਰੋ ਪ੍ਰੋਸੈਸਰ ਟਾਈਪ ਹੀ ਹੁੰਦਾ, ਪਰ ਉਹਨੂੰ ਤੁਸੀਂ ਪ੍ਰੋਗਰਾਮ ਕਰ ਸਕਦੇ ਹੋ। ਕਈ ਐਪਲੀਕੇਸ਼ਨਸ ਦੇ ਵਿੱਚ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਵਾਈਡ ਵੈਰਾਈਟੀ ਆਫ ਪ੍ਰੋਡਕਟਸ ਜਿਹੜੇ ਆ ਉਹ ਯੂਜ਼ ਕਰ ਸਕਦੇ ਆ, ਬਣਾਉਂਦੇ ਆ ਉਹ, ਹੈ ਨਾ, ਜਿਹੜੇ ਆਪਾਂ ਯੂਜ਼ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਰਾਜਕਰਨ ਇਹ ਵੀ ਆ ਕਿ ਮੈਂ ਇਹ ਦੱਸਦਾ ਕਿ ਜਿਹੜੇ ਇਹਨਾਂ ਦੇ ਇੱਕ ਵਨ ਆਫ ਦਾ ਫਾਊਂਡਰਿੰਗ ਮੈਂਬਰ ਸੀ, ਜਿਹਨਾਂ ਦਾ ਨਾਂ ਸੀ ਗਾਰਡਨ ਮੂਰ। ਉਹਨਾਂ ਦੇ ਨਾਂ ਦੇ ਉੱਤੇ ਜਿੰਨੇ ਵੀ ਸੈਮੀਕੰਡਕਟਰ ਲੋਕ ਪੜ੍ਹਦੇ ਆ, ਉਹਨਾਂ ਨੂੰ ਪਤਾ ਹੋਊਗਾ ਕਿ ਮੂਰਜ਼ ਲਾਅ ਦੇ ਨਾਲ ਇੱਕ ਲਾਅ ਜਾਣਿਆ ਜਾਂਦਾ ਵੀ ਐਵਰੀ ਕੁਛ ਨੰਬਰ ਆਫ ਈਅਰਸ, ਜਿਹੜੇ ਕਿ ਚੇਂਜ ਹੋ ਗਏ ਓਵਰ ਦਾ ਪੀਰੀਅਡ ਆਫ ਟਾਈਮ। ਜਿਹੜਾ ਉਹਦੇ ਵਿੱਚ ਇੱਕ ਮੂਰਜ਼ ਲਾਅ ਸਿੰਪਲੀ ਤੌਰ ਤੇ ਕਹਿੰਦੇ ਕਿ ਜਿਹੜਾ ਇਲੈਕਟ੍ਰੋਨਿਕਸ ਆ ਉਹਦਾ ਫੁੱਟਪ੍ਰਿੰਟ ਆ ਵੱਧਦਾ ਜਾਏਗਾ ਤੇ ਸਪੀਡ ਉਹਦੀ ਡਬਲ ਹੋ ਜਾਏਗੀ ਆਫਟਰ ਐਕਸ ਨੰਬਰ ਆਫ ਈਅਰਸ। ਸੋ ਉਹ ਐਡਾ ਤਗੜਾ ਜਿਹੜਾ ਇਲੈਕਟ੍ਰੋਨਿਕਸ ਦਾ ਲਾਅ ਹੈਗਾ ਸੀ, ਉਹ ਵੀ ਇਹਨਾਂ ਨੇ ਗਾਰਡਨ ਮੂਰ, ਜਿਹੜੇ ਇੰਟੈਲ ਦੇ ਵਨ ਆਫ ਦਾ ਫਾਊਂਡਰ ਸੀ, ਰਾਬਰਟ ਨਾਇਸ ਦੇ ਨਾਲ, ਉਹਨਾਂ ਦਾ ਹੈਗਾ ਸੀ। ਸਭ ਤੋਂ ਇਹ ਦੱਸਦਾ ਕਿ ਇੰਟੈਲ ਜਿਹੜੀ ਹੈ ਜੁਲਾਈ 1968 ਦੇ ਵਿੱਚ ਕੰਪਨੀ ਬਣੀ ਸੀ, ਤੇ ਇਹਦਾ ਕਾਫੀ ਜ਼ਿਆਦਾ ਜਿਹੜਾ ਯੋਰ ਆ ਇਲੈਕਟ੍ਰੋਨਿਕਸ ਫੀਲਡ ਦੇ ਵਿੱਚ ਰਿਹਾ, ਖਾਸ ਤੌਰ ਦੇ ਉੱਤੇ ਜਦੋਂ ਮਾਈਕਰੋਸਾਫਟ ਨੇ ਡਿਸਾਈਡ ਕੀਤਾ ਕਿ ਜਿਹੜੇ ਉਹਨਾਂ ਦੇ ਪ੍ਰੋਸੈਸਰ ਆ ਉਹ ਇੰਟੈਲ ਦੇ ਪ੍ਰੋਸੈਸਰ ਹੋਣਗੇ, ਪੈਂਟੀਅਮ। ਉਦੋਂ ਸਭ ਤੋਂ ਜ਼ਿਆਦਾ ਬੂਮ ਮਿਲਿਆ ਇਹਨਾਂ ਨੂੰ, ਹੈ ਨਾ। ਉਸ ਤੋਂ ਬਾਅਦ ਇਹਨਾਂ ਨੂੰ ਬੂਮ ਮਿਲਿਆ। ਹੋਰ ਵੀ ਇਹਨਾਂ ਦੇ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਮੈਮਰੀ ਚਿਪਸ ਵੀ ਬਣਾਉਂਦੇ, ਜਿਹਦੇ ਵਿੱਚ SRAM DRAM ਟਾਈਪ ਆਫ ਮੈਮਰੀਜ਼ ਵੀ ਬਣਾਉਂਦੇ ਰਹੇ ਆ, ਹੈ ਨਾ। ਪਰ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਇੰਟੈਲ ਦੇ ਨਾਲ ਇਹਨਾਂ ਦੀ ਕੋਲੈਬੋਰੇਸ਼ਨ ਹੋ ਗਈ, ਤੇ ਜਿਹੜਾ PC ਸਾਨੂੰ ਪਤਾ ਵੀ ਦੀ ਚੜ੍ਹਾਈ ਅਰਲੀ 1990s ਵਿੱਚ ਹੋਈ ਆ, ਤੇ ਇਹਦਾ ਮਤਲਬ ਇੰਟੈਲ ਦੀ ਵੀ ਉਹਦੇ ਨਾਲ ਦੀ ਨਾਲ ਪੂਰੀ ਰੱਜ ਕੇ ਚੜ੍ਹਾਈ ਹੋਈ ਆ, ਹੈ ਨਾ। ਸੋ ਇਹਨੇ ਜਿਹੜੇ ਬਾਕੀ ਕੰਪੀਟੀਟਰ ਸੀ ਆਪਣੇ ਨਾਲ ਦੇ, ਕਿਉਂਕਿ ਇਹਨਾਂ ਦੇ ਕੰਪੀਟੀਸ਼ਨ ਤਾਂ ਸ਼ੁਰੂ ਤੋਂ ਰਿਹਾ ਹੀ ਆ, ਖਾਸ ਤੌਰ ਦੇ ਉੱਤੇ ਜਿਹੜੇ ਪੁਰਾਣੇ ਲੋਕੀ 90s ਵਾਲੇ ਟੈਕ ਦੇ ਲੋਕ ਜਾਣਦੇ ਹੋਣਗੇ ਕਿ ਦੋ ਤਰ੍ਹਾਂ ਦੇ ਪ੍ਰੋਸੈਸਰ ਪ੍ਰਾਇਮਰੀਲੀ ਮਸ਼ਹੂਰ ਹੁੰਦੇ ਸੀ। ਇੱਕ ਹੁੰਦਾ ਸੀ ਇੰਟੈਲ ਦਾ, ਤੇ ਦੂਸਰਾ ਹੁੰਦਾ ਸੀ AMD ਦਾ। ਤੇ AMD ਨੇ ਹਮੇਸ਼ਾ ਹੀ ਜਿਹੜਾ ਕਿ ਉਹ ਇੰਟੈਲ
ਦਾ ਫਰਸਟ ਰਿਹਾ ਤੇ AMD ਸੈਕਿੰਡ ਰਿਹਾ। ਇੱਕ ਲੋਕਾਂ ਦੇ ਵਿੱਚ ਦਿਮਾਗ ਤੌਰ ਤੇ ਇਹ ਹੁੰਦਾ ਸੀ ਕਿ ਨਹੀਂ ਯਾਰ ਇੰਟੈਲ ਦੇ ਪ੍ਰੋਸੈਸਰ ਲੈਣਾ AMD ਨਾਲੋਂ, ਭਾਵੇਂ ਸਹੀ ਕਿ ਗੱਲ। AMD ਸਸਤੇ ਵੀ ਹੁੰਦੇ ਸੀ ਹਨਾ। ਹੂੰ। ਪਰ ਇੰਟੈਲ ਦੀ ਜਿਹੜੀ ਆ ਉਹ ਹਮੇਸ਼ਾ ਹੀ ਚੜਾਈ ਰਹੀ ਆ। ਜੀ। ਪਰ 2000 ਤੋਂ 2010 ਦੇ ਵਿੱਚ ਕੁਛ ਮੇਜਰ ਜਿਹੜੇ ਚੇਂਜਿਸ ਹੋਏ ਆ। 2000 ਵਿੱਚ ਇਹਨਾਂ ਨੂੰ ਕੰਪੀਟੀਸ਼ਨ ਜਿਹੜਾ ਮਿਲਣਾ ਹੋ ਗਿਆ ਸ਼ੁਰੂ ਹੋ ਗਿਆ ਸੀ। ਪਰ 2010 ਦੇ ਦਹਾਕੇ ਯਾਨੀ ਕਿ ਪਿਛਲੇ ਦਹਾਕੇ ਵਿੱਚ ਇਹਨਾਂ ਨੂੰ ਕਾਫੀ ਕੰਪੀਟੀਸ਼ਨ ਦਿੱਤਾ। ਨਾ ਇਕੱਲੇ ਇੰਟੈਲ ਨੇ ਦਿੱਤਾ, ਪਰ ਜਿਹੜੇ ਨਵੇਂ ਲੋਕ ਵੀ ਮਾਰਕੀਟ ਦੇ ਵਿੱਚ ਆਏ ਆ ਹਨਾ, ਉਹਨਾਂ ਵੀ ਇਹਨਾਂ ਨੂੰ GPUs ਦੇ ਵਿੱਚ ਸਾਨੂੰ ਪਤਾ NVIDIA ਨੇ ਇਹਨਾਂ ਨੂੰ ਜਿਹੜਾ ਕਾਫੀ ਜ਼ੋਰ ਦਿੱਤਾ ਹੈ ਨਾ। ਜੀ। ਸੋ ਉਸ ਤੋਂ ਬਾਅਦ ਨਾਟ ਓਨਲੀ ਦੈਟ ਇਹਨਾਂ ਦੇ ਵਿੱਚ ਹੈ ਨਾ, ਅਸੀਂ ਡੈਲ ਦੀ ਐਗਜ਼ਾਮਪਲ ਲਈ ਤੇ ਡੈਲ ਵੀ ਇਹਨਾਂ ਦਾ ਇੱਕ ਵੱਡਾ ਕਸਟਮਰ ਆ, ਜਿਹੜਾ ਕਿ ਤਕਰੀਬਨ 20% ਜਿਹੜਾ ਇਹਦਾ ਰੈਵਨਿਊ ਉਹਨੂੰ ਡਰਾਈਵ ਕਰਦਾ ਹੈ ਨਾ। ਸੋ ਉਹਦੇ ਤੋਂ ਤੁਸੀਂ ਇਸ ਹਿਸਾਬ ਲਾ ਸਕਦੇ ਹੋ ਕਿ ਜਦੋਂ ਤੁਸੀਂ ਮਾਰਕੀਟ ਸ਼ੇਅਰ ਦੀ ਵੀ ਗੱਲ ਕਰਦੇ ਆ ਹਨਾ, ਤੇ ਇਹ ਇੰਟੈਲ 1980s ਦੇ ਵਿੱਚ ਇਹ ਟੌਪ 10 ਵਿੰਡੋਜ਼ ਤੋਂ ਪਹਿਲਾਂ ਦੀ ਗੱਲ ਕਰਦੇ ਆ, ਤੇ ਇਹ ਟੌਪ 10 ਜਿਹੜਾ ਸੈਲਰ ਸੀ ਸੈਮੀਕੰਡਕਟਰ ਦਾ ਹੈ ਨਾ। ਤੇ ਉਸ ਤੋਂ ਬਾਅਦ ਜਿੱਦਾਂ ਮੈਂ ਦੱਸਿਆ ਕਿ 1992 ਦੇ ਵਿੱਚ ਇਹ ਬਿਗੈਸਟ ਚਿਪ ਮੇਕਰ ਬਾਏ ਰੈਵਨਿਊ ਬਣ ਗਿਆ ਸੀ, ਠੀਕ ਆ। ਤੇ ਇਹ ਉਹਦੇ ਕੋਲ ਜਿਹੜੀ ਪੋਜੀਸ਼ਨ ਆ ਇਹ 2018 ਤੱਕ ਰਹੀ ਆ, ਤੇ ਬਾਅਦ ਵਿੱਚ ਚਲੋ ਸੈਮਸੰਗ ਨੇ ਇਹਨੂੰ ਸਰਪਾਸ ਕਰ ਲਿਆ ਹੈ ਨਾ। ਤੇ ਪਰ ਉਸ ਤੋਂ ਬਾਅਦ ਹੋਰ ਕੰਪਨੀਜ਼ ਜਿਹੜੀਆਂ ਟੈਕਸਸ ਇੰਸਟਰੂਮੈਂਟ, ST ਮਾਈਕਰੋ ਇਲੈਕਟ੍ਰੋਨਿਕਸ, UMC ਆ ਗਈ, ਮਾਈਕਰੋਨ, SK ਹਾਈਨਿਕਸ ਜਾਂ ਹੋਰ ਵੀ ਆ ਹੈ ਨਾ। ਸੋ ਉਹ ਉਹਨਾਂ ਨੇ ਹਮੇਸ਼ਾ ਇਹਨੂੰ ਟਫ ਕੰਪੀਟੀਸ਼ਨ ਜਿਹੜਾ ਉਹ ਹਮੇਸ਼ਾ ਹੀ ਦਿੱਤਾ ਵਾ। ਸੋ ਕਹਿਣ ਦਾ ਮਤਲਬ ਇਹ ਸਾਰੀ ਗੱਲਬਾਤ ਕਰਨ ਦਾ ਇੱਥੇ ਰਾਜਕਰਨ ਮਕਸਦ ਇਹ ਆ ਕਿ ਇੱਕ ਆਪਾਂ ਮਾੜੀ ਮੋਟੀ ਇੱਕ ਕੰਪਨੀ ਦੀ ਨਹੀਂ ਗੱਲ ਕਰ ਰਹੇ, ਇੱਕ ਬਹੁਤ ਵੱਡੀ established ਕੰਪਨੀ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਨੇ ਜਿਹੜੀ ਕਿ ਨੰਬਰ 1 ਸੈਮੀਕੰਡਕਟਰ ਪ੍ਰੋਡਕਸ਼ਨ ਦੇ ਵਿੱਚ ਰਹੀ ਹੈ। ਤੇ ਅੱਜ ਹਾਲਾਤ ਇੱਦਾਂ ਕਿ ਉਹ 15,000 ਤੋਂ 20,000 ਜਿੱਦਾਂ ਤੁਸੀਂ ਬੰਦਾ ਉਹ ਲੇ ਆਫ ਕਰ ਰਹੀ ਆ। ਉਹ ਚਾਹੁੰਦੇ ਆਏ ਸੀ ਕਿ ਅਸੀਂ ਤਕਰੀਬਨ, ਜੇ ਮੈਂ ਗਲਤ ਨਾ ਹੋਵਾਂ, ਤਕਰੀਬਨ $10 ਬਿਲੀਅਨ ਅਗਲੇ ਸਾਲ ਤੱਕ ਉਹਨਾਂ ਦਾ ਰੈਵਨਿਊ ਜਿਹੜਾ ਬਚਾਉਣ ਦਾ ਉਹਨਾਂ ਦਾ ਜਿਹੜਾ ਆਈਡੀਆ ਹੈਗਾ ਵਾ। ਮਿਸ਼ਨ ਉਹਨਾਂ ਦਾ ਇਹ ਆ, ਟਾਰਗੇਟ ਹੋਏ ਆ ਇੰਨਾ ਕਰਨ। 10% ਇਹ ਬਣਦੀ ਇਹਨਾਂ ਦੀ ਓਵਰਆਲ, ਮੈਨੂੰ ਲੱਗਦਾ ਮੋਰ ਦੈਨ 10% ਵਰਕਫੋਰਸ ਜਿਹੜੀ ਆ ਹਾਂਜੀ ਇਹਨਾਂ ਦੀ ਇਹ ਬਣ ਰਹੀ ਆ। ਮੂਡਸ ਲਾ ਦੀ ਗੱਲ ਕਰ ਰਹੀ ਸੀ, ਇੰਟਰਸਟਿੰਗਲੀ ਮੈਂ ਪੜ੍ਹ ਰਿਹਾ ਸੀ, ਮੂਡਸ ਲਾ ਕਹਿੰਦੇ ਵੀ ਆਬਸੋਲੀਟ ਹੋ ਜਾਣਾ 2036 ਤੱਕ। ਰਾਈਟ ਨਾਓ ਆਪਾਂ ਇਦਾਂ ਹੀ ਆ ਵੀ ਸੇਮ ਏਰੀਆ ਦੇ ਵਿੱਚ ਚਿਪਸ ਜਿਹੜੇ ਟਰਾਂਜ਼ਿਸਟਰਸ ਆ ਉਹਨੂੰ ਆਪਾਂ ਹਰ 2 ਸਾਲ ਬਾਅਦ ਡਬਲ ਜਿਹੜੇ ਉਹ ਕਰੀ ਜਾ ਰਹੇ ਆ। ਮੈਨੂੰ ਯਾਦ ਆ ਜਦੋਂ ਇੰਨਾ ਨਹੀਂ ਸੀ ਪਤਾ, ਆਈ ਥਿੰਕ 13 ਕਿ 14 NM ਦੀ ਜਿਹੜੀਆਂ ਉਹ ਹੁੰਦੀਆਂ ਸੀ, ਹੁਣ ਤਾਂ ਮੈਨੂੰ ਲੱਗਦਾ ਸਿੰਗਲ ਡਿਜਿਟਸ ਦੇ ਵਿੱਚ 3-4 ਦੇ ਉੱਤੇ ਪਹੁੰਚ ਗਈਆਂ ਹੋਣੀਆਂ ਹਰਵਿੰਦਰ। ਜੀ। ਸੋ NM ਬਾਰੇ ਵੀ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ। NM ਦਾ ਮਤਲਬ ਹੁੰਦਾ ਨੈਨੋਮੀਟਰ ਚਿਪਸ ਜੀ। ਸੋ ਆਈਡੀਆ ਕੀ ਹੁੰਦਾ ਇਹਦੇ ਪਿੱਛੇ ਸੈਮੀਕੰਡਕਟਰ ਇੰਡਸਟਰੀ ਦੇ ਵਿੱਚ, ਕਿ ਜਿੰਨੀ ਤੁਸੀਂ ਚਿਪ ਦਾ ਸਾਈਜ਼ ਛੋਟਾ ਕਰੋਗੇ ਹੈ ਨਾ, ਉਨੀ ਤੁਹਾਡੀ ਸਿਲੀਕਨ, ਕਿਉਂਕਿ ਕਾਸਟਲੀ ਮਟੀਰੀਅਲ ਆ, ਤੇ ਜਿੰਨਾ ਉਹਦਾ ਤੁਸੀਂ ਸਾਈਜ਼ ਛੋਟਾ ਕਰੋਗੇ ਉਨੀ ਤੁਹਾਡੀ ਕਾਸਟ ਬਚੇਗੀ ਹੈ ਨਾ। ਤੇ ਜਦੋਂ ਤੁਹਾਡੀ ਕਾਸਟ ਬਚਦੀ ਆ ਤੇ ਉਹਦੇ ਨਾਲ ਤੁਸੀਂ ਜ਼ਿਆਦਾ ਰੈਵਨਿਊ ਬਣਾ ਲੈਂਦੇ ਹੋ ਹੈ ਨਾ। ਸੋ ਹੁਣ ਜਿਹੜੀ ਭਾਵੇਂ ਮੈਮਰੀ ਆ, ਭਾਵੇਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਲੈਕਟ੍ਰੋਨਿਕਸ ਆ, ਉਹਦਾ ਜਿਹੜਾ ਵੇਫਰ ਸਾਈਜ਼, ਇਹਨੂੰ ਵੇਫਰ ਸਾਈਜ਼ ਕਹਿੰਦੇ ਆ, ਵੇਫਰ ਸਾਈਜ਼ ਆ ਉਹਦਾ ਛੋਟਾ ਹੋਈ ਜਾਂਦਾ ਹੈ ਨਾ। ਸੋ ਹੁਣ ਇਹ ਇੱਕ ਵੱਡਾ ਤਰੀਕਾ ਹੈਗਾ। ਪਰ ਜਿਹੜੀ 14 ਨੈਨੋਮੀਟਰ ਦੀ ਗੱਲ, ਉਹ ਤੇ ਆਪਾਂ ਡੈਡੀਕੇਟਿਡ ਆਪਾਂ ਗੱਲ ਕਰਾਂਗੇ ਆਪਣੇ ਟਾਕ ਸ਼ੋਅ ਦੇ ਵਿੱਚ। ਪਰ ਥੋੜੀ ਜਿਹੀ ਮੈਂ ਇਹਦੇ ਬਾਰੇ ਹੋਰ ਦੱਸ ਦੇਵਾਂ ਕਿ ਇਹਦਾ ਜਿਹੜਾ ਡਾਊਨਫਾਲ ਆ ਪ੍ਰਾਇਮਰੀਲੀ, ਉਹ ਆਪਾਂ ਮੈਂ ਦੱਸਿਆ ਸੀ ਪਹਿਲਾਂ ਕਿ ਉਹ ਸ਼ੁਰੂ ਹੁੰਦਾ ਵਾ 210 ਦੇ ਵਿੱਚ, ਪਰ 2010 ਦੇ ਵਿੱਚ, ਹਾਂਜੀ 2000 ਪਿਛਲੇ ਦਹਾਕੇ ਦੇ ਵਿੱਚ। ਪਰ ਉਸ ਤੋਂ ਪਹਿਲਾਂ ਵੀ ਜਿਹੜੀ ਡੋਮੀਨੈਂਸ ਹੈਗੀ ਆ ਇੰਟੈਲ ਦੀ ਇਸ ਮਾਰਕੀਟ ਦੇ ਵਿੱਚ, ਉਹਨੂੰ ਚੈਲੰਜ ਮਿਲਣਾ ਸ਼ੁਰੂ ਹੋ ਗਿਆ ਸੀ, ਖਾਸ ਤੌਰ ਤੇ AMD ਤੋਂ ਹੈ ਨਾ। ਉਹਨੇ ਦੇਖਿਆ ਵੀ ਪਿਛਲੇ 5-7 ਸਾਲਾਂ ਦੇ ਵਿੱਚ 1993 ਤੋਂ ਲੈ ਕੇ .com ਬਬਲ ਤੱਕ ਹੈ ਨਾ, ਇਹਦਾ ਕਾਫੀ ਡੋਮੀਨੈਂਸ ਰਿਹਾ ਵਾ। ਪਰ ਉਸ ਤੋਂ ਬਾਅਦ AMD ਨੇ ਵੀ ਜਿੱਦਾਂ x86 ਆਰਕੀਟੈਕਚਰ ਆ, ਉਹਦੇ ਵਿੱਚ ਮਾਰਕੀਟ ਸ਼ੇਅਰ ਜਿਹੜਾ ਆਪਣਾ ਵਧਾਉਣਾ ਸ਼ੁਰੂ ਕਰ ਦਿੱਤਾ ਹੈ ਨਾ। ਸੋ ਉਸ ਤੋਂ ਬਾਅਦ ਕੀ ਹੋਇਆ ਕਿ 2005 ਦੇ ਵਿੱਚ ਜਿਹੜੇ ਇਹਨਾਂ ਦੇ ਨਵੇਂ CEO ਆਏ ਸੀ, ਪੌਲ ਓਟੀਲੈਨੀ, ਉਹਨਾਂ ਕੀ ਕੀਤਾ, ਉਹਨੇ ਕੰਪਨੀ ਨੂੰ ਰੀਆਰਗੇਨਾਈਜ਼ ਕੀਤਾ, ਠੀਕ ਹੈ, ਕਿਉਂਕਿ ਕਾਫੀ ਹੋਰ ਵੀ ਤਰ੍ਹਾਂ ਦੇ ਬਿਜ਼ਨਸ ਜਿਹੜੇ ਉਹ ਲੈਣ ਲੱਗ ਪਏ। ਇੱਕ ਪੁਆਇੰਟ ਆਫ ਟਾਈਮ ਮੈਨੂੰ ਚੇਤਾ ਕਿ ਇਹ ਸੋਲਰ ਬਿਜ਼ਨਸ ਵਿੱਚ ਵੀ ਆ ਗਏ ਸੀ, ਠੀਕ ਹੈ। ਸੋ ਉਹਨਾਂ ਕਿਹਾ ਵੀ ਨਹੀਂ, ਵੇਖੋ ਜੀ, ਸਾਡੀ ਕੰਪਨੀ ਦੀ ਕੋਰ ਕੀ ਆ, ਸਾਡੀ ਕੰਪਨੀ ਦਾ ਕੋਰ ਹੈਗਾ ਪ੍ਰੋਸੈਸਰ, ਤੇ ਆਪਾਂ ਚਿਪਸੈਟ ਬਿਜ਼ਨਸ ਉੱਤੇ ਹੀ ਆਪਾਂ ਆਪਣਾ ਫੋਕਸ ਕਰੀਏ ਹੈ ਨਾ। ਸੋ ਉਹਨਾਂ ਰੀਫੋਕਸ ਕੀਤਾ ਤੇ ਉਹਨੂੰ ਕਾਫੀ
ਇੱਕ ਹੱਦ ਤੱਕ ਸਕਸੈਸ ਵੀ ਮਿਲੀ। ਸਕਸੈਸ ਏਦਾਂ ਮਿਲੀ ਕਿ ਜਦੋਂ ਉਸੇ ਟਾਈਮ ਦੌਰਾਨ ਜੂਨ 2005 ਦੇ ਵਿੱਚ ਜਿਹੜੇ ਸਟੀਵ ਜੌਬਸ ਸੀ, ਉਸ ਟਾਈਮ CEO ਐਪਲ ਦੇ ਸੀ, ਉਹਨਾਂ ਕਿਹਾ ਵੀ ਆਪਾਂ ਜਿਹੜਾ ਇੰਟੈਲ ਦਾ x86 ਆਰਕੀਟੈਕਚਰ ਆ, ਉਹ ਆਪਣੇ ਮੈਕਿਨਟੋਸ਼ ਜਦੋਂ ਕਹਿੰਦੇ ਹੁੰਦੇ ਸੀ ਨਾ, ਮੈਕਿਨਟੋਸ਼ ਕੰਪਿਊਟਰ ਵਿੱਚ ਆਪਾਂ ਉਹਨੂੰ ਯੂਜ਼ ਕਰਾਂਗੇ, ਹੈ ਨਾ, ਪਾਵਰ PC ਜਿਹੜਾ ਐਗਜ਼ਿਸਟਿੰਗ ਯੂਜ਼ ਕਰਦੇ ਸੀ, ਉਹ ਤੋਂ ਬਿਨਾਂ। ਤੇ ਇੰਟੈਲ ਦੇ ਲਈ ਉਹ ਇੱਕ, ਹੈ ਨਾ, ਵੀ ਐਪਲ ਉਸ ਟਾਈਮ ਦੇ ਉੱਤੇ ਸ਼ੁਰੂ ਹੋ ਰਿਹਾ ਸੀ, ਤੇ ਉਹ ਬੜੀ ਵੱਡੀ ਇੱਕ ਵਿਨ ਸੀ ਐਪਲ ਦੇ ਵਾਸਤੇ। ਭਾਵੇਂ ਕਿ ਮਾਰਕੀਟ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਦੇਖੋ AMD ਤੇ IBM ਦੇ ਆਰਕੀਟੈਕਚਰ ਉਹਦੇ ਨਾਲੋਂ ਬੈਟਰ ਆ, ਪਰ ਫਿਰ ਵੀ ਚਲੋ ਐਨੀਵੇਜ਼ ਉਹਨਾਂ ਕੋਲ ਇਹ ਵਿਨ ਆ ਗਈ, ਹੈ ਨਾ। ਫਿਰ ਉਹ ਕਿਉਂਕਿ ਉਹਨਾਂ ਦਾ ਫੋਕਸ ਕੋਰ ਆਰਕੀਟੈਕਟ ਆਪਣੇ ਕੋਰ ਪ੍ਰੋਸੈਸਰ ਦੇ ਵੱਲ ਉਹਨਾਂ ਦਾ ਹੋ ਗਿਆ, ਸੋ ਉਹਨਾਂ ਆਪਣੇ ਆਰਕੀਟੈਕਚਰ ਨਵੇਂ ਦੇ ਨਵੇਂ ਕੱਢਣੇ ਸ਼ੁਰੂ ਕਰ ਦਿੱਤੇ, ਹੈ ਨਾ। ਤੇ ਉਹ ਕੀ ਆ ਕਿ 45 ਨੈਨੋਮੀਟਰ ਜਿਹੜੀ ਪ੍ਰੋਸੈਸਿੰਗ ਨੋਡ ਆ, ਉੱਥੋਂ ਉਹਨਾਂ ਆਪਣਾ ਜਿਹੜਾ ਕੰਮ ਸ਼ੁਰੂ ਕੀਤਾ, ਤੇ ਉਹਨੂੰ ਠੀਕ ਆ ਪੋਜ਼ੀਟਿਵ ਰਿਸੈਪਸ਼ਨ ਮਿਲੀ। ਉਸ ਤੋਂ ਬਾਅਦ 2008 ਦੇ ਵਿੱਚ ਜਿੱਦਾਂ ਪਹਿਲਾਂ ਦੱਸਿਆ ਕਿ ਸੋਲਰ ਜਿਹੜਾ ਉਹਨਾਂ ਦਾ ਬਿਜ਼ਨਸ ਵੱਲ ਨੂੰ ਵੀ ਬਿਜ਼ਨਸ ਚਲੇ ਸੀ, ਗਏ। ਉਹਦਾ ਨਾਂ ਸੀ ਸਪੈਕਟਰ ਅਵਾਰਡ, ਹੈ ਨਾ। ਤੇ ਉਹਨੂੰ ਅਲੱਗਾ ਕਰ ਦਿੱਤਾ, ਜਿਹੜਾ ਕਿ ਬਾਅਦ ਵਿੱਚ ਇਵੈਂਚੁਅਲੀ ਉਹਨੇ ਬੈਂਕਰਪਸੀ ਫਾਈਲ ਕਰ ਦਿੱਤੀ। ਠੀਕ ਸੋ ਹੈ। ਆਪਾਂ ਫਰਵਰੀ 2011 ਦੇ ਵਿੱਚ ਕੀ ਹੁੰਦਾ ਕਿ ਆਪਣਾ ਇੱਕ ਨਵਾਂ ਮਾਈਕਰੋ ਪ੍ਰੋਸੈਸਰ ਫੈਸਿਲਿਟੀ ਜਿਹੜੀ ਆ ਐਰੀਜ਼ੋਨਾ ਦੇ ਵਿੱਚ ਸ਼ੁਰੂ ਕਰਦੇ ਆ, ਹੈ ਨਾ। ਇਹ ਤਕਰੀਬਨ $5 ਬਿਲੀਅਨ ਦਾ ਉਹਦੇ ਉੱਤੇ ਹੋਇਆ। ਸੋ ਉਹਦੇ ਉੱਤੇ ਰਾਜਕਨ ਹੁਣ ਇੱਥੇ ਜਿਹੜੀ ਮੈਂ ਗੱਲ ਕਰਨ ਲੱਗਾ, ਇਹ ਤਾਂ ਨਾ ਸਟਾਰਟਿੰਗ ਪੁਆਇੰਟ ਆ। ਸੋ ਉਹਦੇ ਉੱਤੇ ਇਹਨਾਂ ਕਲੇਮ ਕਰ ਦਿੱਤਾ ਵੀ ਅਸੀਂ 10 ਨੈਨੋਮੀਟਰ ਦੀ ਜਿਹੜੀ ਟੈਕਨੋਲੋਜੀ ਉਹਦੇ ਵਿੱਚ ਆਪਾਂ ਆਪਣੇ ਆਪ ਨੂੰ ਆਵਾਂਗੇ, ਠੀਕ ਆ। ਅੱਛਾ, 10 ਨੈਨੋਮੀਟਰ। ਹਾਂਜੀ, ਇਹ ਗੱਲ ਹੈਗੀ 2011-12 ਦੀ, ਠੀਕ ਹੈ। ਠੀਕ ਓਕੇ। ਆ। ਸੋ ਉਹ ਕਹਿੰਦੇ ਕਿ ਆਪਾਂ ਇਹਦੀ ਜਿਹੜੀ ਫੈਬ ਆ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਤੇ ਆਪਾਂ ਮਾਰਕੀਟ ਦੇ ਵਿੱਚ ਆ ਜਾਾਂਗੇ, ਜਿਹੜੀ ਕਿ ਬਹੁਤ ਜ਼ਿਆਦਾ ਅਗਰੈਸਿਵ ਸੀ ਉਸ ਟਾਈਮ ਦੇ ਉੱਤੇ, ਹੈ ਨਾ। ਉਹਨੂੰ ਉਸ ਟਾਈਮ ਦੇ ਉੱਤੇ ਚਲੋ, ਤੇ ਤੁਸੀਂ ਮੈਂ ਇਹਦੇ ਮਾਰਕੀਟ, ਜਦੋਂ ਮੈਂ ਗੱਲ ਦੀ ਸਟੱਡੀ ਕਰਦਾ ਸੀ ਤੇ ਮੈਂ ਇਹਦੇ ਮਾਰਕੀਟ ਸ਼ੇਅਰ ਦੇਖਦਾ ਸੀ ਵੀ ਜਦੋਂ ਇਹ ਚੀਜ਼ ਦੀ ਅਨਾਉਂਸਮੈਂਟ ਹੁੰਦੀ ਹੈ ਤੇ ਇੱਕੋ ਦਮ ਜਿਹੜੇ ਉਹਦੇ ਸ਼ੇਅਰਸ ਹੈਗੇ ਨਾ, ਮਾਰਕੀਟ ਕੈਪ 2012 ਦੇ ਵਿੱਚ ਇਹਦਾ ਮਾਰਕੀਟ ਕੈਪ ਹੈਗਾ $100 ਬਿਲੀਅਨ ਤੋਂ ਥੱਲੇ। ਤੇ 2000 ਜਦੋਂ ਇਹ ਅਨਾਉਂਸਮੈਂਟ ਹੁੰਦੀ ਆ, ਉਹ ਤੋਂ 2 ਸਾਲਾਂ ਬਾਅਦ ਹੀ ਜਿਹੜਾ ਦਾ ਮਾਰਕੀਟ ਕੈਪ ਆਲਮੋਸਟ ਡਬਲ ਹੋ ਜਾਂਦਾ ਵੀ ਬੱਲੇ ਬੱਲੇ ਹੁਣ ਕਾ ਇੰਟੈਲ ਦੀ ਆ, ਹੈ ਨਾ। ਪਰ ਉਹ ਤੋਂ ਬਾਅਦ ਨਾਲ ਦੀ ਨਾਲ ਇਹ ਵੇਖੇ ਦੱਸ ਜਾਏ ਕਿ ਹੋਰ ਵੀ ਜਿਹੜੇ ਕੰਪੀਟੀਸ਼ਨ ਆ ਮਾਰਕੀਟ ਦੇ ਵਿੱਚ ਆ ਗਏ, ਤੇ ਇਹਨਾਂ ਇਹ ਚੀਜ਼ ਦੇਖਿਆ ਵੀ ਜਿਹੜਾ ਇਹਨਾਂ ਦਾ ਫੋਕਸ ਆ ਸ਼ੁਰੂ ਤੋਂ ਉਹ ਪ੍ਰੋਸੈਸਰਸ ਦੇ ਉੱਤੇ ਰਿਹਾ, ਖਾਸ ਤੌਰ ਤੇ PC ਮਾਰਕੀਟ, ਹੈ ਨਾ। ਪਰ ਇਹਨਾਂ ਦੇ ਹੱਥੋਂ ਜਿਹੜੀ ਮੋਬਾਈਲ ਮਾਰਕੀਟ ਆ ਉਹ ਵੀ ਬੂਮ ਕਰਨ ਲੱਗ ਪਈ, ਉਹ ਇਹਨਾਂ ਦੇ ਹੱਥੋਂ ਛੁੱਟਦੀ ਗਈ, ਠੀਕ ਆ ਜੀ। ਓਕੇ। ਸੋ ਉਸ ਤੋਂ ਬਾਅਦ ਇਹਨਾਂ ਨੇ ਅਟੈਂਪ ਕੀਤੀ, ਇਹ ਨਹੀਂ ਵੀ ਇਹਨਾਂ ਅਟੈਂਪ ਨਹੀਂ ਕੀਤੀ, ਇਹਨਾਂ ਅਟੈਂਪ ਕੀਤੀ ਵੀ ਆਪਾਂ ਸਮਾਰਟਫੋਨ ਮਾਰਕੀਟ ਦੇ ਵਿੱਚ ਵੜੀਏ, ਐਂਟਰੀ ਕਰੀਏ। ਹਾਂਜੀ। ਤੇ ਉਹਨਾਂ ਇੱਕ ZTE ਕਾਰਪੋਰੇਸ਼ਨ ਦੇ ਨਾਲ ਪ੍ਰੋਜੈਕਟ ਬਣਾਇਆ, ਇੰਟਲ ਐਟਮ ਪ੍ਰੋਸੈਸਰ, ਹੈ ਨਾ। ਖਾਸ ਤੌਰ ਤੇ ਉਹਨੇ ਸ਼ੁਰੂਆਤ ਕੀਤੀ ਚਾਈਨੀਜ਼ ਮਾਰਕੀਟ ਤੋਂ, ਠੀਕ ਆ। ਤੇ ਉਹਦੇ ਵਿੱਚ ਆਪਣਾ ਨਵਾਂ ਮੋਬਾਈਲ ਐਂਡ ਕਮਿਊਨੀਕੇਸ਼ਨ ਗਰੁੱਪ ਬਣਾਇਆ, ਜਿਹੜੇ ਕਿ ਟੈਬਲੇਟ ਹੋ ਗਿਆ, ਸਮਾਰਟਫੋਨ ਹੋ ਗਿਆ, ਜਾਂ ਵਾਇਰਲੈਸ ਦੇ ਰਿਲੇਟਡ ਚੀਜ਼ਾਂ ਹੋ ਗਈਆਂ, ਹੈ ਨਾ। ਤੇ ਉਹਨੂੰ ਜਿਹੜਾ ਉਹ ਫੋਕਸ ਕਰਨਗੇ। ਤੇ ਇਹਦੇ ਵਿੱਚ ਇੰਟੈਲ ਜੇ IDF ਇੱਕ ਬਹੁਤ ਮਸ਼ਹੂਰ ਹੈ, ਜੇ ਟੈਕਨੀਕਲ ਲੋਕੀ ਜਾਣਦੇ ਹੋਣਗੇ, ਇੰਟੈਲ ਡਿਵੈਲਪਰ ਫੋਰਮ ਉਹਨਾਂ ਤਿਆਰ ਕੀਤਾ, ਹੈ ਨਾ, ਉਹ ਗੂਗਲ ਦੇ ਨਾਲ ਪਾਰਟਨਰਸ਼ਿਪ ਦੇ ਵਿੱਚ। ਤੇ ਉਹ ਬੇਸਿਕਲੀ ਹੈਗਾ ਸੀ ਕਿ ਐਂਡਰੋਇਡ ਬੇਸਡ ਜਿਹੜਾ ਇੰਟੈਲ ਐਟਮ ਮਾਈਕਰੋ ਪ੍ਰੋਸੈਸਰ ਉਹਨਾਂ ਨੂੰ ਬਣਾਉਣ ਦੇ ਵਾਸਤੇ। ਪਰ ਅਨਫੋਰਚੂਨੇਟ ਕਹਿ ਲਓ ਜਾਂ ਫੋਰਚੂਨੇਟ ਕਹਿ ਲਓ, ਐਂਡਰੋਇਡ ਵੀ ਉਸ ਹਿਸਾਬ ਨਾਲ ਪਪੂਲੈਰਿਟੀ ਨਹੀਂ ਹੋਈ ਜਿੱਦੀ ਆਈਫੋਨ ਦੀ ਹੋਈ ਆ, ਹੈ ਨਾ। ਤੇ ਉਸ ਤੋਂ ਬਾਅਦ ਲਿਨਕਸ, ਐਂਡਰੋਇਡ, ਹੈ ਨਾ, ਵਗੈਰਾ ਜਿਹੜੇ ਸਿਸਟਮ ਆ ਉਹ ਉਨੀ ਚੜਾਈ ਦੇ ਨਾਲ ਨਹੀਂ ਜਾ ਸਕੇ, ਜਦ ਕਿ ਆਲਰੇਡੀ ਉਹ ਬਹੁਤ ਸੈਚੂਰੇਟਡ ਮਾਰਕੀਟ ਸੀ ਜਿਹਦੇ ਵਿੱਚ ਇੰਟੈਲ ਆਇਆ ਸੀ। ਆਈਫੋਨ ਮਾਰਕੀਟ ਨੂੰ ਕੁਛ ਹੱਦ ਤੱਕ ਉਹਨੇ ਮਿਸ ਕੀਤਾ, ਹੈ ਨਾ। ਤੇ ਉਹਦੇ ਕਰਕੇ ਜਿਹੜਾ ਇਹ ਸਾਰੇ ਦਾ ਸਾਰਾ ਜਿਹੜਾ ਬਿਜ਼ਨਸ ਯੂਨਿਟ ਆ, ਇਹ 2014 ਦੇ ਵਿੱਚ ਉਹਨੂੰ ਕੱਟ ਕਰਨਾ ਪਿਆ, ਬਹੁਤ ਘਟਾਉਣਾ ਪਿਆ। ਸੋ ਜਿਹੜੀ ਅਟੈਂਪ ਉਹਨਾਂ ਕੀਤੀ ਰਾਜਕਨ ਸਮਾਰਟਫੋਨ ਮਾਰਕੀਟ ਦੇ ਹੋਣ ਦੀ, ਭਾਵੇਂ ਕਿ ਉਹਨਾਂ ਕੋਲ ਮਾਈਕਰੋ ਪ੍ਰੋਸੈਸਰ ਦੀ ਝੰਡੀ ਸੀ, ਉਹਨਾਂ ਕੋਲ ਗੱਲ ਜਿਹੜੀ ਨਹੀਂ ਬਣ ਨਹੀਂ ਸਕੀ। ਸੋ ਠੀਕ ਹੈ ਜੀ। ਬਿਲਕੁਲ ਜੀ, ਇਹ ਡਾਊਨਫਾਲ ਦਾ ਜਿਹੜਾ ਇਹਨਾਂ ਦਾ ਰਿਹਾ ਹੈ ਵੀ ਹੁੰਦੀ ਆ। ਸ਼ੁਰੂਆਤ ਜਿਹੜੀ ਇਸ ਤਰੀਕੇ ਦੇ ਨਾਲ ਹੁੰਦੀ ਹੈ, ਡਿਕਲਾਈਨ ਹੁੰਦੀ ਆ, ਲੋੜ ਤੋਂ ਵੱਧ ਪੜ ਤੇ ਥਾਪੀਆਂ ਮਾਰ ਬੈਠੇ ਵੀ ਆਪਾਂ ਵੀ ਕਰ ਦਾਂਗੇ, ਉਹ ਵੀ ਕਰ ਦਾਂਗੇ। ਐਕਚੁਅਲੀ ਕੋਲ ਰਾਜਕਨ ਨੇ ਇੱਕ ਹਿਸਾਬ ਨਾਲ ਐਗਜ਼ੀਕਿਊਸ਼ਨ ਹੀ ਨਹੀਂ ਹੋਈ, ਐਗਜ਼ੀਕਿਊਸ਼ਨ ਫੇਲਿਅਰ ਰਿਹਾ ਕਾਫੀ। ਤੇ ਦੂਸਰੀ ਚੀਜ਼ ਹੁਣ ਪ੍ਰੋਮਿਸ ਟੂ ਮਚ, ਡਿਲੀਵਰੀ ਤੋਂ ਜ਼ਿਆਦਾ ਪ੍ਰੋਮਿਸ। ਹਾਂਜੀ। ਸੋ ਤੁਸੀਂ ਮਾਰਕੀਟ ਦੇ ਐਨਾਲਿਸਿਸ ਨੂੰ ਵੀ ਉਸ ਹਿਸਾਬ ਨਾਲ ਦੇਖੋ ਕਿ ਓਵਰ ਦਾ ਪੀਰੀਅਡ ਆਫ ਟਾਈਮ ਅਸੀਂ ਵੀ ਦੇਖਿਆ 10 ਸਾਲਾਂ ਦੇ ਵਿੱਚ ਪਿੱਛੇ ਕਿ PC ਮਾਰਕੀਟ ਜਿਹਦੇ ਵਿੱਚ ਇੰਟੈਲ ਦੀ ਨੋ ਡਾਊਟ ਅੱਜ ਵੀ ਝੰਡੀ ਆ, ਕਿਸੇ ਹੱਦ ਤੱਕ ਜਾਂ ਝੰਡੀ ਰਹੀ ਆ, ਉਹ ਮਾਰਕੀਟ ਜਿਹੜੀ ਉਹ ਡਿਕਲਾਈਨ ਹੁੰਦੀ ਗਈ, ਤੇ ਮੋਬਾਈਲ ਮਾਰਕੀਟ ਜਿਹੜੀ ਉਹ ਵੱਧਦੀ ਗਈ। ਹੁਣ ਮੋਬਾਈਲ ਮਾਰਕੀਟ ਵਿੱਚ ਇਹਨਾਂ ਦਾ ਸ਼ੇਅਰ ਨਹੀਂ ਸੀ, ਤੇ ਜਿਹਦੇ ਵਿੱਚ ਇਹਨਾਂ ਦਾ ਸ਼ੇਅਰ ਹੈਗਾ ਸੀ ਉਹ ਡਾਊਨ ਹੁੰਦਾ ਗਿਆ। ਸੋ ਨੈਚੁਰਲੀ ਵੀ ਕੁਝ ਚੀਜ਼ਾਂ ਜਿਹੜੀਆਂ ਉਹ ਇਸ ਹਿਸਾਬ ਦੇ ਨਾਲ ਹੋਈਆਂ।
ਚੱਲੀਆਂ ਜਿਹੜੀਆਂ ਹੈ ਪੈਰਲਲੀ ਨਾ? ਜਿਹੜੀਆਂ ਨਾਲ ਜਿਹੜੀਆਂ ਉਹ ਚੱਲੀਆਂ। ਹਾਂ ਲੇਟੈਸਟ ਇਹਨਾਂ ਦੇ ਨੰਬਰਸ ਕੀ ਆਖਦੇ ਆ ਹਰਵਿੰਦਰ? ਕਿੰਨਾ ਕੁ ਘਾਟੇ ਦੇ ਵਿੱਚ ਜਿਹੜਾ ਚੱਲ ਰਿਹਾ? ਹਾਂਜੀ, ਸੋ ਇਹਨਾਂ ਦਾ ਮਾਰਕੀਟ ਕੈਪ ਦੀ ਆਪਾਂ ਰਾਜਕਨ ਗੱਲ ਕਰਦੇ ਹਾਂ, ਮੇਰੇ ਕੋਲ ਤਕਰੀਬਨ ਪਿਛਲੇ 15 ਸਾਲ ਦਾ ਡੇਟਾ ਹੈਗਾ। ਹੂੰ, ਸੋ ਮਾਰਕੀਟ ਕੈਪ ਦੇ ਵਿੱਚ ਇਹਨਾਂ ਦਾ ਜਿਹੜਾ 2009 ਦਾ ਮਾਰਕੀਟ ਕੈਪ ਉਹ ਕੋਈ $84 ਬਿਲੀਅਨ ਸੀ, ਹੈ ਨਾ? ਓਕੇ। ਤੇ $84 ਬਿਲੀਅਨ ਤੋਂ ਇਹ ਹੈ ਨਾ, ਜਿੱਦਾਂ ਮੈਂ ਗੱਲ ਕੀਤੀ ਕਿ ਐਗਜ਼ਾਮਪਲ ਕਿ 2014 ਦੇ ਵਿੱਚ ਇਹਨਾਂ ਦਾ ਜਿਹੜਾ ਤਕਰੀਬਨ $200 ਬਿਲੀਅਨ ਦੇ ਕਰੀਬ ਪਹੁੰਚ ਗਿਆ, ਹੂੰ, ਹੈ ਨਾ? ਹੂੰ, 182 ਦੇ ਆਸ-ਪਾਸ ਟੂ ਬੀ ਸਪੈਸੀਫਿਕ। ਤਾਂ ਹੂੰ, ਉਸ ਤੋਂ ਬਾਅਦ ਕੁਛ ਇਹਨਾਂ ਹੋਰ ਚੇਂਜਿਸ ਕੀਤੇ, ਹੈ ਨਾ? ਵੀ ਅਸੀਂ ਰੀਆਰਗਨਾਈਜ਼ ਕਰ ਰਹੇ ਹਾਂ ਮਾਰਕੀਟ ਵਿੱਚ, ਉਹਨੂੰ ਚੰਗਾ ਹੁਲਾਰਾ ਮਿਲਿਆ। ਇਹ ਤਕਰੀਬਨ $260 ਬਿਲੀਅਨ ਤੱਕ ਪਹੁੰਚ ਜਾਂਦੇ ਆ, ਹੈ ਨਾ? ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਗੋਲਡਨ ਪੀਰੀਅਡ ਹੀ ਕਹਿ ਸਕਦੇ ਹਾਂ, ਉਹ ਹੈਗਾ ਨਾ ਤਕਰੀਬਨ $300 ਬਿਲੀਅਨ ਦਾ, ਜਿਹੜਾ ਸ਼ਾਈ ਆਫ 300 ਬਿਲੀਅਨ 2020 ਦੇ ਵਿੱਚ, ਜਦੋਂ ਸਾਰਿਆਂ ਦਾ ਹੀ ਬੂਮ ਆਇਆ, ਹੈ ਨਾ? ਤਾਂ ਇੰਟੈਲ ਦੇ ਸੈਮੀਕੰਡਕਟਰ ਦਾ ਵੀ ਜਿਹੜਾ ਸਟਾਕ ਕਾਫੀ ਵਧਿਆ। ਉਸ ਤੋਂ ਬਾਅਦ ਜਿਹੜਾ ਰਾਜਕਨ ਇਹ ਘਟਦਾ ਹੀ ਗਿਆ, ਹੈ ਨਾ? ਸੋ ਹੁਣ ਇਸ ਟਾਈਮ ਦੇ ਉੱਤੇ ਜਿਹੜਾ ਇਹਨਾਂ ਦਾ ਮਾਰਕੀਟ ਸ਼ੇਅਰ ਆ, ਮੈਂ ਜਿਹੜਾ ਡੇਟਾ ਦੇਖਦਾ ਸੀ, ਉਹ ਜੀ। ਤਕਰੀਬਨ $91 ਬਿਲੀਅਨ ਦੁਬਾਰਾ ਰਹਿ ਗਿਆ। ਸੋ ਕਹਿਣ ਦਾ ਮਤਲਬ ਜਿੱਥੇ ਤਕਰੀਬਨ 2010 ਤੋਂ ਸ਼ੁਰੂ ਹੋਏ ਸੀ ਤੇ 14 ਸਾਲ ਬਾਅਦ ਅੱਜ ਉੱਥੇ ਹੀ ਦੁਬਾਰਾ ਸਟੈਂਡ ਕਰਦੇ ਮੋੜ ਉੱਥੇ ਆ। 10 ਸਾਲ ਪਹਿਲਾਂ ਦੇ 84 ਬਿਲੀਅਨ ਤੇ ਅੱਜ ਦੇ 95 ਬਿਲੀਅਨ 'ਚ ਫਰਕ ਬਹੁਤ। 91 ਬਿਲੀਅਨ 91 ਬਿਲੀਅਨ 'ਚ ਫਰਕ ਉਹ ਵੀ ਬਹੁਤ ਫਰਕ ਜ਼ਿਆਦਾ। ਵੀ ਹੈ, ਫਰਕ ਵੀ ਹੈ। ਉਹ ਇਨਫਲੇਸ਼ਨ ਦਾ ਦੇਖੀਏ ਤੇ ਵੈਲਿਊ ਜਿੰਨੀ ਡਾਲਰ ਦੀ ਘਟੀ ਆ ਤੇ ਉਹ ਸਾਰੇ ਦੇ ਵਿੱਚ ਫਰਕ ਬਹੁਤ ਆ। ਸੋ ਜੀ। ਉਹ ਸੋ ਹੁਣ ਆਪਾਂ ਨਾ ਜਿਹੜੀ ਇਹਦੀ ਇਹ ਉਦਾਂ ਵੈਸੇ ਇੰਟਲ ਵਾਲੇ AI ਵਾਲੀਆਂ ਚਿਪਸ ਨੂੰ ਲੈ ਕੇ, ਜਿੱਦਾਂ GPU ਦੀ NVIDIA ਦੀ ਤੁਸੀਂ ਗੱਲ ਕੀਤੀ ਆ, ਉਹਦੇ 'ਚ ਹੱਥ ਪੱਲਾ ਮਾਰ ਰਹੇ ਆ, ਕੀ ਕਰ ਰਹੇ ਉਹਦੇ ਵਿੱਚ? ਉਹਦੇ ਵਿੱਚ ਬਿਲਕੁਲ ਜਿੱਦਾਂ ਪਹਿਲਾਂ ਦੱਸਿਆ ਕਿ GPUs ਜਿਹੜੇ ਉਹ ਕਰਦੀ ਆ, ਪਰ ਥੋੜ੍ਹਾ ਬਹੁਤਾ ਮਾਰਕੀਟ ਸ਼ੇਅਰ ਹੋ ਵੀ, ਪਰ ਜਿਹੜਾ ਆਮ ਤੌਰ ਦੇ ਉੱਤੇ ਆਪਾਂ ਨੂੰ ਪਤਾ ਹੀ ਕਿ NVIDIA ਨੇ ਉਹ ਜਿਹੜੀ ਫੀਲਡ ਆ ਆਲਰੇਡੀ ਮੰਨ ਲਈ ਆ। ਇੰਸਟੈਡ ਕਿ ਇਹਨਾਂ ਕੋਲੋਂ ਆਲਰੇਡੀ ਟੈਕਨੋਲੋਜੀ ਐਗਜ਼ਿਸਟ ਕੀਤੀ ਸੀ, ਹੈ ਨਾ? ਕਈ ਰਾਜਕਨ ਇਹ ਵੀ ਹੁੰਦਾ ਨਾ ਕਿ ਇੱਕ ਨਾ ਕਾਰਪੋਰੇਸ਼ਨ ਦੇ ਵਿੱਚ ਆਈਡੀਆ ਹੁੰਦਾ ਵਾ ਫਾਰਮਿੰਗ, ਨਾਰਮਿੰਗ, ਹੈ ਨਾ? ਇੱਦਾਂ ਹੁੰਦਾ, ਤੇ ਜਦੋਂ ਡਿਕੇ ਹੁੰਦੀਆਂ ਵਾ ਵੱਡੀਆਂ ਕਾਰਪੋਰੇਸ਼ਨਸ, ਸੋ ਉਹਦੇ ਵਿੱਚ ਇਨਐਫੀਸ਼ੀਐਂਸੀ ਆ ਜਾਂਦੀ ਆ, ਬਹੁਤ ਜ਼ਿਆਦਾ ਲੋੜੋਂ ਵੱਧ ਪੋਲੀਟਿਕਸ ਆ ਜਾਂਦੀ ਆ, ਹੈ ਨਾ? ਸੋ ਉਹ ਇੱਕ ਸਮੱਸਿਆ ਰਹਿੰਦੀ ਆ। ਅਗਰੈਸਿਵਨੈਸ ਘਟ ਜਾਂਦੀ ਹੈ, ਸਟੇ ਇਨ ਸੇਫ ਲੇਨ ਆ ਜਾਂਦਾ ਨਾ। ਹਾਂਜੀ, ਸਟੇ ਇਨ ਸੇਫ ਲੇਨ, ਹਾਂਜੀ। ਸੋ ਇਹ ਸਾਰੀਆਂ ਚੀਜ਼ਾਂ IP ਕਿੰਨੇ ਆ, ਪੇਟੈਂਟਸ ਕਿੰਨੇ ਆ, ਉਹਨਾਂ ਦਾ ਰੈਵਨਿਊ ਵੀ ਇਹਨਾਂ ਕੋਲ ਹੁੰਦਾ, ਕਾਫੀ ਸਮਾਂ ਸਰਦਾਰੀ ਹੁੰਦੀ ਆ। ਸੋ ਅਗਰੈਸਿਵ ਟਾਈਮ ਨਹੀਂ ਵੇਖੇ ਹੁੰਦੇ ਨਵੀਂ ਲੀਡਰਸ਼ਿਪ ਨੇ ਜਿਹੜੇ। ਕੋਈ ਟਾਈਮ ਸੀ ਦੇਖੋ ਵੀ ਇੰਟਲ ਸੀਗੀ, GPU ਆਪਾਂ ਨੂੰ ਹੁਣ ਬਾਅਦ ਐਕਸਟਰਾ ਬਾਅਦ ਚ ਲਾਉਣ ਲੱਗੇ ਆ, ਤੇ ਇਹਨਾਂ ਨੇ ਇਨਸਾਈਡ ਪ੍ਰੋਸੈਸਰ ਜਿਹੜਾ GPU ਆਪਾਂ ਨੂੰ ਦੇਣਾ ਸ਼ੁਰੂ ਕੀਤਾ ਸੀਗਾ। ਜੀ। ਹੁਣ ਉਹ ਕਿੱਥੇ ਰਹਿ ਗਏ, ਉਹਦੇ ਵਿੱਚ ਪਿੱਛੇ ਰਹਿ ਗਏ ਬਹੁਤ ਜ਼ਿਆਦਾ, ਡੈਡੀਕੇਟਿਡ ਜਿਹੜੇ ਉਹਦੇ ਨਾਲ। ਸੋ ਇਹ ਆਪਾਂ ਇੰਟਲ ਦੀ ਜਿਹੜੀ ਗੱਲ ਕੀਤੀ ਆ, ਇਹਨਾਂ ਦਾ ਭਵਿੱਖ ਤੁਹਾਨੂੰ ਕੀ ਲੱਗਦਾ? ਇੱਕ ਆਪਾਂ ਹਾਂਜੀ ਜਾਂਦੇ ਮੈਂ ਇੱਕ 10 ਉਹ ਜਿਹੜੀ ਤੁਸੀਂ 10 ਨੈਨੋਮੀਟਰ ਦੀ ਗੱਲ ਕੀਤੀ ਨਾ, ਉਹ ਕਿਉਂਕਿ ਜਦੋਂ ਉਹ 10 ਨੈਨੋਮੀਟਰ ਦੀ ਗੱਲ ਇਸ ਲਈ ਮੈਂ ਦੱਸਣ ਲੱਗਾ ਕਿਉਂਕਿ ਜਦੋਂ ਨਵੇਂ ਮਾਰਕੀਟ ਦੇ ਵਿੱਚ ਲੇ ਆਫ ਵਗੈਰਾ ਹੋਏ ਆ, ਉਹਦੇ ਵਿੱਚ 10 ਨੈਨੋਮੀਟਰ ਨੋਡ ਦਾ ਕਾਫੀ ਲੈਣਾ ਦੇਣਾ। ਸੋ ਉਹਦੇ ਵਿੱਚ ਇਹ ਆ ਵੀ ਓਰੀਜਨਲੀ ਨਾ 10 ਨੈਨੋਮੀਟਰ ਜਿਹੜੇ ਪ੍ਰੋਡਕਟ ਆ, ਜਿਹੜੇ ਜਦੋਂ ਪਹਿਲਾਂ ਦੱਸਿਆ 2016 ਵਿੱਚ ਇਹਨਾਂ ਅਨਾਉਂਸ ਕੀਤੇ ਸੀ, ਪਰ ਉਹ ਮੈਨੂਫੈਕਚਰਿੰਗ ਇਸ਼ੂਜ਼ ਹੈਗੇ ਸੀ ਉਹਦੇ ਵਿੱਚ। ਤੇ ਪਹਿਲਾ ਮਾਈਕਰੋ ਪ੍ਰੋਸੈਸਰ ਜਿਹਦਾ ਨਾਂ ਕੈਨਨ ਲੇਕ ਸੀ, ਉਹ ਨਾ 2018 ਦੇ ਵਿੱਚ ਛੋਟੀ ਕੁਆਂਟੀਟੀ ਵਿੱਚ ਪ੍ਰੋਡਿਊਸ ਕੀਤਾ ਸੀ। ਫਿਰ ਉਹਨਾਂ ਕਿਉਂਕਿ ਜਿਹੜਾ ਪਹਿਲਾ ਪਲਾਨ ਸੀ 2017 ਦਾ, ਉਹ ਡਿਲੇ ਹੋ ਗਿਆ, ਤੇ ਫਿਰ ਜਿਹੜੀ ਮੈਸ ਪ੍ਰੋਡਕਸ਼ਨ ਆ ਹੋਰ 1 ਸਾਲ ਡਿਲੇ ਹੋ ਗਈ, ਤੇ ਫਾਈਨਲੀ ਉਹਨਾਂ 10 ਨੈਨੋਮੀਟਰ 10th ਜਨਰੇਸ਼ਨ ਦਾ ਜਿਹੜਾ ਪ੍ਰੋਡਿਊਸ ਕੀਤਾ ਸਤੰਬਰ 2019 ਦੇ ਵਿੱਚ। ਪਰ ਬਾਅਦ ਵਿੱਚ ਉਹਨਾਂ ਐਕਨੋਲਜ ਕਰ ਲਿਆ ਸੀ ਕਿ ਜਿਹੜੀ ਸਾਡੀ ਸਟ੍ਰੈਟਜੀ ਸੀ ਟੂ ਮੂਵ ਟੂ 10 ਨੈਨੋਮੀਟਰ ਵਾਸ ਜਸਟ ਟੂ ਅਗਰੈਸਿਵ, ਹੈ ਨਾ? ਤੇ ਉਹ ਵੀ ਕਿਉਂਕਿ ਬਹੁਤ ਕੰਪਲੀਕੇਟਡ ਆਈਡੀਆ ਸੀ। ਸੋ ਮੈਨੂੰ ਇਹ ਪਤਾ ਕਿ ਇੱਕ ਉਹਨਾਂ ਦਾ GM ਹੈਗਾ ਸੀ, ਉਹਦੀ ਵੀ ਉਹਨਾਂ ਛੁੱਟੀ ਕਰ ਦਿੱਤੀ ਸੀ, ਇੰਡੀਅਨ ਸੀ ਸ਼ਾਇਦ ਉਹ। ਤੇ ਪਰ ਉਹ ਇਹ ਆ ਵੀ ਉਹ ਜਿਹੜਾ 5-7 ਸਾਲ ਜਿਹੜੇ ਇਹਨਾਂ ਦੇ ਬਰਬਾਦ ਹੋਏ ਆ, ਉਹ ਬੜਾ ਕ੍ਰੂਸ਼ੀਅਲ ਟਾਈਮ ਹੈਗਾ ਸੀ, ਰਾਈਟ ਬਿਫੋਰ ਕੋਵਿਡ। ਤੇ ਉਹ ਜਿਹੜਾ ਉਹਨਾਂ ਟਾਈਮ ਆ ਮੋਬਾਈਲ ਮਾਰਕੀਟ ਵਿੱਚੋਂ ਵੀ ਬਾਹਰ ਹੋ ਗਏ, ਤੇ ਜਿਹੜੀ ਅਗਰੈਸਿਵ ਟੈਕਨੋਲੋਜੀ ਜਿਹੜੀ ਉਹਨਾਂ ਕਹੀ ਸੀ, ਉਹ ਵੀ ਉਹਨਾਂ ਕੋਲ ਡਿਲੀਵਰ ਨਹੀਂ ਹੋਈ। ਸੋ ਉਹਦੇ ਕਰਕੇ ਜਿਹੜਾ ਇਹਨਾਂ ਦਾ ਕੰਜ਼ਿਊਮਰ ਕੌਨਫੀਡੈਂਸ ਆ ਉਹ ਜਿਹੜਾ ਕਾਫੀ, ਤੇ ਨੈਚੁਰਲੀ ਜਿੱਦਾਂ ਗੱਲ ਕੀਤੀ ਕਿ PCs ਦੀ ਸੇਲ ਵੀ ਘਟੀ, ਤੇ ਉਹ ਨੈਚੁਰਲੀ ਥੋੜਾ ਕੰਜ਼ਿਊਮਰ ਕੌਨਫੀਡੈਂਸ ਜਿਹੜਾ ਉਹਨਾਂ ਦੇ ਵਿੱਚ ਘਟਿਆ, ਤਾਂ ਕਰਕੇ ਦਾ ਜੋ ਅੱਜ ਹਾਲ ਅਸੀਂ ਦੇਖ ਰਹੇ ਹਾਂ। ਫਰਵਰੀ ਤੱਕ ਦੱਸਿਆ ਜਾ ਰਿਹਾ 5 ਨੈਨੋਮੀਟਰ ਤੇ ਚੱਲ ਰਹੇ ਆ ਸਾਈਜ਼। ਹਾਂਜੀ ਜਦ ਕਿ ਸੈਮਸੰਗ ਤੇ TSMC, ਇਹਦੀ ਹੁਣ ਮੈਨੂੰ ਫੁੱਲ ਫਾਰਮ ਨਹੀਂ ਪਤਾ, ਜਿਹੜੀ ਕੰਪਨੀ ਆ, ਉਹ 3 ਨੈਨੋਮੀਟਰ ਤੇ ਚੱਲ ਰਹੇ ਆ।
ਹਾਂਜੀ ਹੁਣ ਇਹ ਕਹਿ ਰਹੇ ਆ ਵੀ ਅਸੀਂ 1.4 ਨੈਨੋਮੀਟਰ ਚਿਪ ਦੀ ਰੇਸ ਦੇ ਵਿੱਚ ਇਹ ਲੱਗੇ ਹੋਏ ਆ। ਹਰਵਿੰਦਰ, ਜਿਹੜਾ ਇਹ ਚਿਪਸ ਐਕਟ ਦੇ ਜ਼ਰੀਏ ਇਹਨਾਂ ਨੂੰ ਮਲਟੀ ਬਿਲੀਅਨ ਡਾਲਰ ਜਿਹੜੇ ਮਿਲ ਰਹੇ ਇਨਵੈਸਟਮੈਂਟ ਦੇ ਤੌਰ ਦੇ ਉੱਤੇ ਸਰਕਾਰ ਦੇ ਦੁਆਰਾ, ਕੀ ਅਜਿਹੀਆਂ ਇਨਵੈਸਟਮੈਂਟਸ ਇੰਟਲ ਨੂੰ ਬਚਾ ਸਕਣਗੀਆਂ? ਪਹਿਲਾਂ ਮੈਂ ਗੱਲ ਦੱਸ, TSMC ਜਿਹੜਾ ਹੈਗਾ ਉਹ ਤਾਈਵਾਨੀ ਕੰਪਨੀ ਹੈ, ਤਾਈਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਮੈਨੂਫੈਕਚਰਿੰਗ ਕੋਆਪਰੇਟ ਕੰਪਨੀ ਹੈ ਨਾ। ਸੋ ਤਾਈਵਾਨ, ਜਦੋਂ ਪਹਿਲਾਂ ਆਪਾਂ ਗੱਲ ਕਰਦੇ ਸੀ ਕਿ ਤਕਰੀਬਨ ਦੁਨੀਆ ਦੀ 80% ਜਿਹੜੀ ਮੈਨੂਫੈਕਚਰਿੰਗ ਆ ਉਹਦਾ ਕੰਟਰੋਲ ਤਾਈਵਾਨ ਜਾਂ ਤਾਈਵਾਨੀਜ਼ ਕੰਪਨੀਜ਼ ਕੋਲ ਆ, ਤੇ ਉਹ 'ਚ TSMC ਦਾ ਵੱਡਾ ਨਾਮ। ਸੋ ਆਪਾਂ ਗੱਲ ਕਰਦੇ ਹਾਂ, ਤੁਹਾਡੀ ਗੱਲ ਤੇ ਵੇਖੋ, ਐਨੀ ਮਨੀ ਦੈਟ ਕਮਸ ਇਨ ਉਹ ਹੈਲਪ ਤਾਂ ਕਰਦੀ ਆ ਹੈ ਨਾ। ਸੋ ਉਹਦੇ ਵਿੱਚ ਚਿਪਸ ਐਕਟ ਦੇ ਵਿੱਚ ਇਹ ਹੈ ਕਿ ਜਿੰਨੀ ਕੋਵਿਡ ਦੇ ਦੌਰਾਨ ਜੋ ਲਰਨਿੰਗ ਸੀ ਗਵਰਨਮੈਂਟਸ ਦੀ, ਵੀ ਜਿੰਨੀ ਮੈਨੂਫੈਕਚਰਿੰਗ ਔਨਸ਼ੋਰ ਹੋ ਜਾਵੇ ਉਨਾ ਵਧੀਆ। ਸੋ ਉਹਦੇ ਵਿੱਚ ਇੰਟੈਲ ਨੇ ਆਪਣੀ ਫਾਊਂਡਰੀ ਤੇ ਮੈਨੂਫੈਕਚਰਿੰਗ ਫੈਸਿਲਿਟੀਜ਼ ਜਿਹੜੀਆਂ US ਦੇ ਵਿੱਚ ਫਾਰਮ ਕੀਤੀਆਂ। ਸੋ ਡੈਫੀਨੇਟਲੀ ਉਹਦਾ ਉਹਨਾਂ ਨੂੰ ਫਾਇਦਾ ਤਾਂ ਹੋਊਗਾ ਹੀ, ਪਰ ਸਮੱਸਿਆ ਉਹਦੀ ਨਹੀਂ ਆ, ਬਾਹਰੋਂ ਹੈਲਪ ਦੀ ਨਹੀਂ ਆ। ਇੱਕ ਜਿਹੜੀ ਸਾਰੀ ਗੱਲਾਂ ਬਾਤਾਂ ਆਪਾਂ ਹੁਣ ਕੀਤੀਆਂ ਉਹਦੇ ਵਿੱਚ ਇੱਕ ਨਾ ਕੰਪਨੀ ਕਲਚਰ ਵਿੱਚ ਵੀ ਮੈਨੂੰ ਲੱਗਦਾ ਸਮੱਸਿਆ ਆ ਚੁੱਕੀ ਆ, ਕਿਉਂਕਿ ਸਮੱਸਿਆ ਬਾਹਰੀ ਹੈਲਪ ਦੀ ਜਾਂ ਅਵੇਲੇਬਿਲਿਟੀ ਆਫ ਕੈਪੀਟਲ ਨਹੀਂ ਆ। ਪ੍ਰੋਬਲਮ ਇਜ਼ ਵਿਦ ਦ ਐਗਜ਼ੀਕਿਊਸ਼ਨ। ਐਗਜ਼ੀਕਿਊਸ਼ਨ ਦੀ ਸਮੱਸਿਆ ਵੀ ਦੇਖੋ, ਤੁਹਾਡੇ ਕੋਲ ਸਾਰਾ ਇਨਫਰਾਸਟਰਕਚਰ, ਕੈਪੀਟਲ ਹੋਣ ਦੇ ਬਾਵਜੂਦ ਵੀ ਨਵੀਂ ਕੰਪਨੀਆਂ ਆ ਕੇ ਜੇ ਤੁਹਾਨੂੰ ਚੈਲੰਜ ਦੇ ਰਹੀਆਂ ਤੇ ਤੁਹਾਡੇ ਕੋਲ ਹੈ ਨਾ ਉਹ ਨਹੀਂ ਕੰਪੀਟ ਹੋ ਰਿਹਾ, ਤੇ ਦੈਟ ਮੀਨਸ ਵੀ ਜਿਹੜਾ ਤੁਹਾਡਾ ਕੋਰ ਆ ਐਗਜ਼ੀਕਿਊਸ਼ਨ ਦਾ, ਜਿਹੜੀ ਡਿਵੈਲਪਮੈਂਟ ਆ, ਜਿਹੜੀ R&D ਆ, ਉਹਦੇ ਵਿੱਚ ਕੋਈ ਨਾ ਕੋਈ ਸਮੱਸਿਆ ਹੈਗੀ ਆ। ਸਮਥਿੰਗ ਇਜ਼ ਬ੍ਰੋਕਨ। ਅਨਲੈਸ ਉਹ ਚੀਜ਼ ਫਿਕਸ ਨਹੀਂ ਹੁੰਦੀ, ਮੈਨੂੰ ਨਹੀਂ ਲੱਗਦਾ ਕਿ ਨਹੀਂ। ਹੁਣ ਇਹ ਤਾਂ ਸੇਮ ਥਿੰਗ ਹੀ ਹੋ ਗਈ ਨਾ, ਜਦੋਂ 10 ਨੈਨੋਮੀਟਰ ਵਾਲੀ ਇਹਨਾਂ ਨੇ ਗੱਲ ਕਹਿਤੀ, ਹੁਣ 1.4 ਵਾਲੀ ਕਹਿ ਤਾਂ ਦਿੱਤੀ ਆ। ਹਾਂਜੀ, ਸੈਮਸੰਗ ਟਾਰਗੇਟ ਕਰ ਰਿਹਾ ਇਹਨੂੰ 2027 ਚ ਅਚੀਵ ਕਰਨ ਲਈ, TSMC ਵੀ 2027 2028 ਚ ਅਚੀਵ ਕਰਨਗੇ। ਇਹ 2025 ਦੇ ਵਿੱਚ ਕਹਿ ਰਹੇ ਆ ਤਿੰਨੇ ਦੇ ਤਿੰਨੇ ਕੰਪਨੀਆਂ ਵੀ ਅਸੀਂ 2 ਨੈਨੋਮੀਟਰ ਤੇ 2025 ਚ ਜਾਣਾ ਆ। ਸੋ ਇਹ ਅਜੇ 5 ਤੇ ਆ, ਸੋ ਇਹਨਾਂ ਰਿਡਿਊਸ ਕਰ ਸਕਣਗੇ ਕਿ ਨਹੀਂ, ਇਹ ਕਾਫੀ ਵੱਡੀ ਜਿਹੜੀ ਚੁਣੌਤੀ ਆ, ਤੇ ਬਿਗ ਟਾਸਕ ਆ। ਸੋ ਹੋ ਸਕਦਾ ਵੀ ਇਹ ਜਿਹੜਾ ਆਪਾਂ ਇਸ ਟਾਈਮ ਵੱਡਾ ਬਦਲ ਦੇਖ ਰਹੇ ਹਾਂ ਇੰਟਲ ਦੇ ਵਿੱਚ, ਇਹੀ ਚੀਜ਼ਾਂ ਨੂੰ ਇੱਥੇ ਤੱਕ ਪਹੁੰਚਣ ਲਈ ਜਿਹੜਾ ਹੋਵੇ। ਸੋ ਲੈਟਸ ਸੀ ਕੀ ਹੁੰਦਾ। ਅਮਰੀਕਾ ਦੀ ਇੱਕ ਹੋਰ ਕੰਪਨੀ ਇਸ ਟਾਈਮ ਲਾ ਤਾਂ ਰਹੀ ਹੈ ਜ਼ੋਰ, ਲੈਟਸ ਸੀ ਕੀ ਬਣਦਾ। ਇੱਕ ਬ੍ਰੇਕ ਦਾ ਵਕਤ ਹੋ ਗਿਆ ਹਰਵਿੰਦਰ, ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ AI ਦੇ ਨਾਲ ਜੁੜੀਆਂ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆ, ਉਹ ਤੁਹਾਡੇ ਨਾਲ ਗੱਲਾਂ ਆ ਜਿਹੜੀਆਂ ਉਹ ਆਪਾਂ ਸ਼ੇਅਰ ਕਰਾਂਗੇ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ। ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਪੰਜਾਬੀ ਟੈਕ ਟਾਕ। ਮੈਂ ਹਾਂ ਰਾਜਕਨਵੀਰ ਸਿੰਘ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ ਹਰਵਿੰਦਰ ਸਿੰਘ ਨੂੰ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਤੇ TV ਸੁਣਨ ਵਾਲੇ ਸਾਡੇ ਸਾਰੇ ਮਾਣਿਕ ਸਰੋਤੇ ਤੇ ਵਿਊਅਰਸ ਦਾ ਇੱਕ ਵਾਰ ਫਿਰ ਤੋਂ ਨਿੱਘਾ ਜੀ ਆਇਆਂ ਬ੍ਰੇਕ ਤੋਂ ਬਾਅਦ। AI ਨੂੰ ਲੈ ਕੇ ਕਾਫੀ ਕੁਝ ਚੱਲਦਾ ਆ ਰਿਹਾ ਹੈ। AI ਟੈਕਨੋਲੋਜੀ 'ਚ ਤੇਜ਼ੀ ਵੀ ਲਿਆ ਰਹੀ ਆ, ਬੜਾ ਕੁਝ ਜਿਹੜਾ ਹੋ ਰਿਹਾ। ਕਈ ਵਾਰੀ ਉਹਨਾਂ ਦੀਆਂ ਮੀਮਸ ਵੀ ਆ ਜਾਂਦੀਆਂ ਵੀ ਅਜੇ ਇਸ ਜੋਗੀ ਨਹੀਂ ਆ, ਤੁਸੀਂ ਇਹਨਾਂ ਨੂੰ ਕਹਿੰਦੇ ਆ ਵੀ ਇਹਨਾਂ ਨੇ ਲੋਕਾਂ ਨੂੰ ਜਿਹੜਾ ਉਹ ਬਦਲ ਦੇਣਾ। ਬੜਾ ਕੁਝ ਜਿਹੜਾ ਉਹ ਚੱਲਦਾ ਰਹਿੰਦਾ ਹੈ ਨਾਲ। ਪਰ ਵਿੱਚ ਜਿਹੜੀਆਂ ਕੁਝ ਖਬਰਾਂ ਆ ਉਹ ਮੰਗਦੀਆਂ ਆ ਵੀ ਆਪਾਂ ਉਹਨਾਂ ਦੇ ਉੱਤੇ ਸੋਚੀਏ, ਵਿਚਾਰੀਏ, ਗੌਰ ਕਰੀਏ। ਵੈਂਡੀ ਕਾਫੀ ਵੱਡੀ ਇੱਕ ਫਾਸਟ ਫੂਡ ਚੇਨ ਆ, ਉਹ ਕਹਿੰਦੇ ਵੀ ਆਪਣਾ ਸਪੈਨਿਸ਼ ਬੋਲਣ ਵਾਲੀਆਂ AI ਜਿਹੜੀ ਕੈਪੇਬਿਲਿਟੀਜ਼ ਆ ਉਹਨਾਂ ਦੀ ਟੈਸਟਿੰਗ ਕਰ ਰਹੀ ਹੈ। ਹਾਂਜੀ, ਸੋ ਰਾਜਕਨ ਇਹ ਆ ਕਿ ਜਿਹੜੀ ਵੈਂਡੀਜ਼ ਲੈ ਲਓ ਜਾਂ ਹੋਰ ਕਿਸੇ ਵੀ ਕੋਈ ਵੀ ਬਿਜ਼ਨਸ ਆ, ਉਹਨਾਂ ਕੀ ਦੇਖਣਾ ਕਿ ਆਪਾਂ ਵੱਧ ਤੋਂ ਵੱਧ ਪੈਸੇ ਕਿੱਦਾਂ ਬਚਾ ਸਕਦੇ ਹਾਂ, ਹੈ ਨਾ। ਆਪਾਂ ਐਕਸਪੈਂਸ ਕਿੱਦਾਂ ਘਟਾ ਸਕਦੇ ਆਪਾਂ ਆਪਣੇ। ਸੋ ਉਹਦੇ ਵਿੱਚ ਜਿਹੜਾ ਨਵਾਂ ਇੱਕ ਵੇ ਵੀ ਕਹਿ ਲਓ ਉਹ ਆਈ ਹੈ ਕਿ ਜਿਹੜੇ ਆਟੋਮੇਟਿਡ ਸਿਸਟਮ ਆ ਉਹ AI ਬੇਸਡ ਆਉਣੇ ਸ਼ੁਰੂ ਹੋਏ ਆ। ਪਹਿਲਾਂ ਮੈਕਡੋਨਲਡਸ ਨੇ ਇਹਦੇ ਤੇ ਥੋੜਾ ਟੈਸਟ ਰਨ ਕੀਤੇ ਆ, ਹੁਣ ਉਹਨਾਂ ਚਲੋ ਬੰਦ ਕਰ ਦਿੱਤੇ ਆ। ਹੋਰ ਵੀ ਟਾਕੋ ਬੈਲ ਨੇ ਵੀ ਸ਼ੁਰੂ ਕੀਤੇ ਆ ਵੀ ਆਟੋਮੇਟਿਡ ਜਿਹੜੀ ਇਨਫੋਰਮੇਸ਼ਨ ਆ ਉਹ ਤੁਹਾਡੇ ਕੋਲ ਲੈ ਸਕੀਏ। ਸੋ ਹੁਣ ਸਪੈਨਿਸ਼ ਸਪੀਕਿੰਗ ਜਿਹੜੇ AI ਕੈਪੇਬਿਲਿਟੀ ਵਾਲੇ ਡਰਾਈਵ ਥਰੂ ਆ, ਉਹ ਵੈਂਡੀਜ਼ ਉਹਦੇ ਤੇ ਟੈਸਟ ਕਰਨ ਜਾ ਰਿਹਾ ਆਪਣੇ 28 ਕੰਪਨੀ ਓਪਰੇਟਡ ਰੈਸਟੋਰੈਂਟਸ ਜਿਹੜੇ ਕਿ ਫਲੋਰੀਡਾ ਤੇ ਓਹਾਇਓ ਵਿੱਚ ਆ। ਓਕੇ, ਠੀਕ ਹੈ। ਸੋ ਫਲੋਰੀਡਾ ਤੋਂ ਓਹਾਇਓ ਵਿੱਚ ਉਹਨਾਂ ਦੇਖਿਆ ਕਿ ਸਾਡਾ ਕਸਟਮਰ ਬੇਸ ਕਾਫੀ ਹਿਸਪੈਨਿਕ ਲੋਕ ਆ ਜਿਹੜੀ ਸਪੈਨਿਸ਼ ਬੋਲਦੇ ਆ। ਸੋ ਉਹਨਾਂ ਟੈਸਟ ਰਨ ਦੇ ਉੱਤੇ 28 ਜਿਹੜੇ ਉਸ ਡੈਮੋਗ੍ਰਾਫਿਕਸ ਨੂੰ ਜ਼ਿਆਦਾ ਕੇਟਰ ਕਰਦੇ ਆ, ਉਸ ਏਰੀਆ ਦੇ ਵਿੱਚ ਉਹਨਾਂ ਇਹ ਚੀਜ਼ ਲੈ ਕੇ ਆਉਂਦੀ ਹੈ ਸਾਹਮਣੇ। ਸੋ ਉਹਦੇ ਵਿੱਚ ਬੇਸਿਕਲੀ ਕੀ ਆ ਕਿ ਉਹ ਤੁਸੀਂ ਸਪੈਨਿਸ਼ ਜਾਂ ਸਪੇਨੋਲ ਜਾ ਕੇ ਕਹਿਣਾ ਵਾ ਤੇ ਆਪਣਾ ਜਿਹੜਾ ਸਾਰਾ ਆਰਡਰ ਆ ਮਾਈਕ੍ਰੋਫੋਨ ਦੇ ਵਿੱਚ
ਉਹਦੇ ਵਿੱਚ ਤੁਸੀਂ ਆਪਣੀ ਸਪੈਨਿਸ਼ ਦੇ ਵਿੱਚ ਤੁਸੀਂ ਆਰਡਰ ਦੇ ਲਿਓ, ਤੇ ਜਿਹੜਾ ਅੱਗੋਂ ਸਿਸਟਮ ਆ ਉਹ ਤੁਹਾਨੂੰ ਵਾਪਸ ਪੁੱਛੂਗਾ, ਹੈ ਨਾ, ਕਲੈਰੀਫਿਕੇਸ਼ਨ ਲਊਗਾ, ਤੇ ਪੂਰੇ ਦਾ ਪੂਰਾ ਆਰਡਰ ਜਿਹੜਾ ਉਹ ਸਪੈਨਿਸ਼ ਵਿੱਚ ਲੈ ਸਕੂਗਾ, ਹੈ ਨਾ। ਵੈਂਡੀਜ਼ ਦਾ ਇਹ ਵੈਂਡੀਜ਼ ਜਿਹੜੀ ਇਹ ਕਲੇਮ ਕਰਦੀ ਆ। ਸੋ ਬੇਸਿਕਲੀ ਤਾਂ ਜਿੱਦਾਂ ਆਪਾਂ ਪਹਿਲਾਂ ਕਹਿੰਦੇ ਨੇ ਵੀ ਹਰ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਇਨਵੈਸਟਰ ਸਵਾਲ ਪੁੱਛਦੇ ਰਹੇ ਆ ਵੀ ਹਾਂਜੀ ਵੀ ਤੁਸੀਂ AI ਨੂੰ ਕਿੱਦਾਂ ਆਪਣੇ ਵਿੱਚ ਇੰਪਲੀਮੈਂਟ ਕਰ ਰਹੇ ਹੋ। ਸੋ ਵੈਂਡੀਜ਼ ਦਾ ਜਿਹੜਾ CEO ਆ, ਹੈ ਨਾ, ਮੈਟ ਸਪੈਸਾਰਡ, ਉਹ ਕਹਿੰਦੇ ਆ ਕਿ ਆਪਾਂ ਐਮਬੈਰਸ ਕਰਦੇ ਆ ਆਪਣੇ ਐਮਬਰੇਸ ਕਰਦੇ ਆ, ਐਮਬੈਰਸ ਤੇ ਹੁੰਦੇ ਜਾਂ ਨਹੀਂ ਆਉਣ ਵਾਲੇ ਟਾਈਮ 'ਚ ਪਤਾ ਸ਼ਰਮਿੰਦਾ ਤਾਂ ਲੱਗੂਗਾ, ਕਾਹਦੇ ਕਰਨਾ, ਜਿੱਦਾਂ ਅੰਬਰੇਸ ਕਰਦੇ ਆ ਐਮਬਰੇਸ ਕਰਦੇ ਆ ਆਪਣੇ ਜੀ ਜਨਰੇਟਿਵ ਆਇਆਂ AI ਨੂੰ ਟੂਲ ਦੇ ਆਖਦੇ ਆ। ਵਿੱਚ। ਹਾਂ ਸੋ ਜਿਹੜੇ ਡਰਾਈਵ ਥਰੂ ਅਸਿਸਟ ਕਰਦੇ ਆ ਆਪਣੇ ਕਰੂ ਮੈਂਬਰਸ, ਤੇ ਉਹਨਾਂ ਨੂੰ ਸੋ ਕਾਲ ਹੈ ਨਾ ਬਜ਼ਵਰਡ ਯੂਜ਼ ਕਰਦੇ ਪਏ ਅਸੀਂ, ਇਵੋਲਵ ਹੋ ਰਹੇ ਹਾਂ। ਬੇਸਿਕਲੀ ਇਵੋਲਵ ਦਾ ਮਤਲਬ ਇਹ ਕਿ ਉਹਨਾਂ ਦੀ ਲੋਡ ਘੱਟ ਹੋਏਗੀ ਆਉਣ ਵਾਲੇ ਟਾਈਮ ਦੇ ਵਿੱਚ। ਐਕਸਪੈਕਟ ਕਰਦੇ ਕਿ ਜਿਹੜੇ ਆਰਡਰ ਫੁੱਲੀ ਦੇ ਫੁੱਲੀ ਜਿਹੜੇ AI ਜਨਰੇਟਡ ਸਿਸਟਮ ਆ, AI ਜਿਹੜੇ ਦਸਮੰਦ ਸਿਸਟਮ ਆ ਉਹ ਲੈ ਸਕਦੇ ਆ। ਤੇ ਮੰਨ ਲਓ ਕਿਸੇ ਨੂੰ ਚੀਜ਼ ਨਹੀਂ ਵੀ ਸਮਝ ਆਈ, ਉਹ ਮੈਨਿਊ ਵਿੱਚ ਨਹੀਂ ਵੀ ਹੈਗਾ, ਤੇ ਜਿਹੜਾ AI ਸਿਸਟਮ ਆ ਉਹ ਕਲੈਰੀਫਿਕੇਸ਼ਨ ਵੀ ਮੰਗ ਸਕਦਾ, ਤੁਸੀਂ ਮਾਡਲ ਨੂੰ ਉਸ ਹਿਸਾਬ ਨਾਲ ਟ੍ਰੇਨ ਕਰ ਸਕਦੇ ਹੋ। ਸੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਡਰਾਈਵ ਥਰੂ ਵਾਲਾ ਜਿਹੜਾ ਕੰਮ ਆ, ਮੈਨੂੰ ਲੱਗਦਾ ਫਾਸਟ ਫੂਡ ਦੇ ਉੱਤੇ ਆਲਰੇਡੀ ਕਾਫੀ ਪ੍ਰੈਸ਼ਰ ਆ, ਖਾਸ ਤੌਰ ਤੇ ਅਸੀਂ ਕੈਲੀਫੋਰਨੀਆ ਵਿੱਚ ਹੈਗੇ। ਕੈਲੀਫੋਰਨੀਆ ਵਿੱਚ ਵੇਖਿਆ ਕਿ $20 ਦੀ ਪਰ ਆਵਰ ਦੀ ਵੇਜ ਦੇ ਹਿਸਾਬ ਦੇ ਨਾਲ, ਹੈ ਨਾ, ਕੰਮ ਸ਼ੁਰੂ ਹੋਇਆ। ਸੋ ਜਿਹੜੇ ਰੈਸਟੋਰੈਂਟ ਓਨਰ ਆ ਉਹਨਾਂ ਦੇ ਬਹੁਤ ਪ੍ਰੈਸ਼ਰ ਆ ਫਾਸਟ ਫੂਡ ਦਾ, ਖਾਸ ਤੌਰ ਤੇ, ਕਿਉਂਕਿ ਉਹਨਾਂ ਦੇ ਕੀਮਤਾਂ ਘੱਟ ਰੱਖਣੀਆਂ ਵੀ ਆਪਾਂ ਵੱਧ ਤੋਂ ਵੱਧ ਕਿੱਦਾਂ ਐਲੀਮੀਨੇਟ ਕਰ ਸਕੀਏ ਪੇਰੋਲਸ ਨੂੰ। ਤੇ ਮੈਨੂੰ ਲੱਗਦਾ AI ਦੀ ਇੰਟਰੋਡਕਸ਼ਨ ਆਰਡਰਿੰਗ ਸਿਸਟਮ ਦੇ ਵਿੱਚ ਇੱਕ ਕਦਮ ਹੈਗਾ ਇਸ ਡਾਇਰੈਕਸ਼ਨ ਦੇ ਵਿੱਚ। ਹਾਂ, ਸੋ ਦਿਸ ਇਜ਼ ਨਾਰਮਲ। ਉੱਦਾਂ ਵੈਸੇ AI ਦੇ ਹਿਸਾਬ ਨਾਲ ਤੇ ਨਾਰਮਲ ਜੀ ਜਿਹੜੀ ਇਹ ਗੱਲ ਆ, ਹਾਂਜੀ ਜੋ ਇਹ ਹੋ ਰਹੀ ਆ, ਜੋ ਇਹ ਚੱਲ ਰਿਹਾ ਆ, ਨਵੀਆਂ ਤੋਂ ਨਵੀਆਂ ਚੀਜ਼ਾਂ, ਓਬਵੀਅਸਲੀ ਕਿਉਂਕਿ ਇਹ ਭਾਸ਼ਾ ਬੋਲੀ ਬਹੁਤ ਜਾਂਦੀ ਆ, ਸੋ AI ਨੂੰ ਇਹਨੂੰ ਕਰਨਾ ਵੀ ਜਿਹੜਾ ਥੋੜਾ ਆਸਾਨ ਆ। ਉਧਰ ਸਰਕਾਰਾਂ ਵੀ ਜੁੜੀਆਂ ਆ AI ਦੇ ਨਾਲ ਮਿਲ ਕੇ, ਜਿਹੜਾ ਕੁਛ ਨਾ ਕੁਛ ਜਿਹੜਾ ਉਹ ਕਰਨ ਦੇ ਲਈ। ਐਨਵੀਡੀਆ ਤੇ ਕੈਲੀਫੋਰਨੀਆ ਦਾ ਸੂਬਾ ਜਿਹੜਾ ਆ ਉਹ ਆਪਣੇ ਪੱਧਰ ਦਾ ਪਹਿਲੀ ਤਰ੍ਹਾਂ ਦਾ ਕੋਈ AI ਕੋਲੈਬੋਰੇਸ਼ਨ ਕਰਨ ਜਾ ਰਹੀ ਹੈ। ਕੀ ਕਰਨਾ ਇਹਨਾਂ ਨੇ ਆਪਸ 'ਚ ਮਿਲ ਕੇ? ਹਾਂਜੀ, ਸੋ ਆਪਾਂ ਕੁਛ ਮਹੀਨੇ ਪਹਿਲਾਂ ਵੀ ਖਬਰ ਕੀਤੀ ਸੀ ਕਿ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆ ਗੈਵਿਨ ਨਿਊਸਮ, ਤੇ ਐਨਵੀਡੀਆ ਦੇ ਫਾਊਂਡਰ ਤੇ CEO ਜੈਨਸਨ ਹੁਆਂਗ, ਉਹ ਬੇਸਿਕਲੀ ਉਹਨਾਂ ਨੇ ਨਾ ਇੱਕ ਇਕੱਠਾ ਇੱਕ ਇਨਵੈਸਟਰ ਟਾਈਪ ਆਫ ਫੋਰਮ ਜਿਹੜਾ ਉਹਨਾਂ ਕੀਤਾ ਸੀ, ਕੁਝ ਸਮਾਂ ਪਹਿਲਾਂ ਬਣਾਇਆ ਸੀ, ਹੈ ਨਾ। ਸੋ ਉਹਦੇ ਵਿੱਚ ਉਹਨਾਂ ਅੰਡਰਸਟੈਂਡ ਕਰਨ ਦੇ ਲਈ ਵੀ ਆਪਾਂ ਕਿੱਦਾਂ AI ਨੂੰ ਕੈਲੀਫੋਰਨੀਆ ਦੇ ਵਿੱਚ ਯੂਜ਼ ਕਰ ਸਕਦੇ ਹਾਂ, ਤੇ ਉਹਦੇ ਜਿਹੜੇ ਨਤੀਜੇ ਆਏ ਉੱਤੋਂ, ਹੈ ਨਾ, ਬਾਹਰ ਆਏ ਆ। ਸੋ ਐਸੈਂਸ਼ਲੀ ਜੇ ਅਸੀਂ ਦੱਸਣਾ ਹੋਏ ਕਾਈਂਡ ਆਫ ਹਾਈ ਲੈਵਲ, ਸੋ ਉਹਨਾਂ ਇਨੀਸ਼ੀਏਟਿਵ ਜਿਹੜੇ ਕਿ ਉਹਨਾਂ ਨੇ ਸਾਈਨ ਕੀਤੇ ਆ, ਉਹਦੇ ਵਿੱਚ ਇਹ ਕਿਹਾ ਗਿਆ ਕਿ ਆਪਾਂ ਜਿਹੜਾ ਇਹ ਇਨੀਸ਼ੀਏਟਿਵ ਹੈ, ਏਮ ਹੋਊਗਾ ਕਿ ਜਿਹੜੇ ਸਟੂਡੈਂਟ ਆ, ਵਿਦਿਆਰਥੀ ਆ ਯੂਨੀਵਰਸਿਟੀਜ਼ ਦੇ ਜਾਂ ਸਕੂਲਾਂ ਦੇ, ਤੇ ਜਾਂ ਉਹਨਾਂ ਦੇ ਐਜੂਕੇਟਰ ਜਾਂ ਵਰਕਰ ਆ, ਉਹਨਾਂ ਦੀ ਹੈਲਪ ਕਰਨ ਦੇ ਲਈ, ਤੇ ਜਿਹੜੀ ਜੌਬ ਕ੍ਰੀਏਸ਼ਨ ਆ ਤੇ ਇਨੋਵੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ ਕੈਲੀਫੋਰਨੀਆ ਦੇ ਵਿੱਚ, ਤੇ ਜਿਹੜੇ ਐਗਜ਼ਿਸਟਿੰਗ ਚੈਲੰਜਸ ਆ, ਕਿਉਂਕਿ ਹਰ ਇੱਕ ਸਟੇਟ ਕੋਲ ਬਹੁਤ ਜ਼ਿਆਦਾ ਚੈਲੰਜਸ ਹੁੰਦੇ ਆ। ਆਪਣੇ ਕੈਲੀਫੋਰਨੀਆ ਵਿੱਚ ਵੇਖ ਲਈਏ ਤੇ ਵਾਈਲਡ ਲਾਈਫ ਚੈਲੰਜਸ ਆ, ਹੈ ਨਾ, ਉਹਦੇ ਬਾਰੇ ਆਪਾਂ ਡੈਡੀਕੇਟਿਡ ਟਾਕ ਸ਼ੋ ਕਰਾਂਗੇ, AI ਨੂੰ ਕਿੱਦਾਂ ਯੂਜ਼ ਕਰ ਰਹੇ ਆ ਵਾਈਲਡ ਫਾਇਰ ਦੀ ਪ੍ਰੀਵੈਂਸ਼ਨ ਦੇ ਵਾਸਤੇ, ਤੇ ਬਹੁਤ ਵਧੀਆ ਟੈਕਨੋਲੋਜੀ ਆ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਸੋ ਉਹ ਬੇਸਿਕਲੀ AI ਨੂੰ ਸੋਲਵ ਕਰਨ ਦੇ ਲਈ, ਤੀਜਾ ਹਿੱਸਾ ਉਹਦਾ ਕਿ AI ਨੂੰ ਸੋਲਵ ਕਰਨ ਦੇ ਲਈ ਆਪਾਂ ਕੈਲੀਫੋਰਨੀਆਸ ਦੀ ਲਾਈਫ ਨੂੰ ਇੰਪਰੂਵ ਕਰਨ ਦੇ ਲਈ ਆਪਾਂ ਕਿੱਦਾਂ AI ਨੂੰ ਯੂਜ਼ ਕਰ ਸਕਦੇ ਹਾਂ। ਇਹ 3 ਮੋਟੇ ਤੌਰ ਦੇ ਉੱਤੇ ਚੀਜ਼ਾਂ ਹੈਗੀਆਂ ਵਾ, ਹੈ ਨਾ। ਸੋ ਆਪਾਂ ਦੀ ਹੋਰ ਥੋੜੀ ਜਿਹੀ ਹੋਰ ਡਿਟੇਲ ਵਿੱਚ ਚਲੇ ਜਾਂਦੇ ਆ ਕਿ ਸਟੂਡੈਂਟਸ ਦੀ ਟ੍ਰੇਨਿੰਗ ਤੇ ਐਜੂਕੇਟਰ ਦੀ ਟ੍ਰੇਨਿੰਗ ਦਾ ਕੀ ਮਤਲਬ ਆ। ਬੇਸਿਕਲੀ ਕੈਲੀਫੋਰਨੀਆ ਤੇ ਐਨਵੀਡੀਆ ਜਿਹੜੇ ਆ ਉਹ ਇਕੱਠੇ ਹੋ ਕੇ ਪਲਾਨ ਕਰ ਰਹੇ ਆ ਕਿ ਆਪਾਂ AI ਲੈਬੋਰਟਰੀਜ਼ ਬਣਾਵਾਂਗੇ ਹਾਇਰ ਐਜੂਕੇਸ਼ਨ ਫੈਸਿਲਿਟੀਜ਼ ਦੇ ਵਿੱਚ, ਠੀਕ ਹੈ, AI ਐਜੂਕੇਸ਼ਨ ਤੇ ਰਿਸਰਚ ਦੇ ਵਾਸਤੇ। ਤੇ ਉੱਤੇ ਜਿਹੜਾ ਕੈਲੀਫੋਰਨੀਆ ਸਰਕਾਰ ਆ ਉਹ ਫੰਡ ਕਰੂਗੀ AI ਵਰਕਰ ਟ੍ਰੇਨਿੰਗ ਦੇ ਉੱਤੇ, ਜਿਹੜੀ ਕਿ ਅਕ੍ਰੋਸ ਐਜੂਕੇਸ਼ਨ ਇੰਸਟੀਟਿਊਸ਼ਨਸ ਦੇ ਵਿੱਚ ਹੋਊਗੀ, ਤੇ ਜਿਹੜੀ ਕਿ ਐਨਵੀਡੀਆ ਦੇ ਨਾਲ ਵਰਕ ਕਰੂਗੀ ਫੈਕਲਟੀ ਪ੍ਰੋਗਰਾਮ ਰਨ ਕਰਨ ਦੇ ਲਈ, ਜਿਹਦੇ ਵਿੱਚ ਆਮ ਲੋਕਾਂ ਨੂੰ AI ਦਾ ਪਤਾ ਲੱਗੇ, ਉਹਨਾਂ ਦੇ ਵਿੱਚ AI ਲਿਟਰੇਸੀ ਹੋਏ ਤੇ ਕਰਿਕੂਲਮ ਇੱਦਾਂ ਦਾ ਬਣੇ। ਤੇ ਐਨਵੀਡੀਆ ਉਹ ਕਿਹਾ ਕਿ ਅਸੀਂ ਕਰਦੇ ਹਾਂ ਪਾਈਪਲਾਈਨ ਬਣਾਵਾਂਗੇ ਜਿਹਦੇ ਵਿੱਚ ਲਰਨਿੰਗ ਪਾਥ ਹੋਣਗੇ AI ਟੈਲੈਂਟ ਤੇ ਇੰਡਸਟਰੀ ਦੇ ਵਿੱਚ। ਬੇਸਿਕਲੀ ਕੀ ਹੈ ਕਿ ਜੇ ਕੈਲੀਫੋਰਨੀਅਨਸ ਲੋਕ ਆ ਉਹਨਾਂ ਨੂੰ AI ਦੀ ਜਾਣਕਾਰੀ ਹੋਊਗੀ ਤੇ AI ਜੌਬਾਂ ਦੇ ਵਿੱਚ ਈਜ਼ੀਲੀ ਫਿਟ ਹੋ ਜਾਣਗੇ, ਹੈ ਨਾ।
ਤੇ ਸੋ ਕੈਲੀਫੋਰਨੀਆ ਨੇ ਹਾਂਜੀ ਲਾਸਟ ਚੀਜ਼ ਹਾਂਜੀ ਕੈਲੀਫੋਰਨੀਆ ਨੇ ਉਹਦੇ ਵਿੱਚ ਇਹ ਕਿਹਾ ਕਿ ਅਸੀਂ ਸਕਿੱਲ ਤੇ ਟ੍ਰੇਨਿੰਗ ਪ੍ਰੋਗਰਾਮ ਸਟੇਟ ਲੈਵਲ ਦੇ ਉੱਤੇ ਕ੍ਰੀਏਟ ਕਰਾਂਗੇ, ਜਿਹਦੇ ਵਿੱਚ ਨਵੇਂ ਰੋਲ ਬਣਨਗੇ AI ਸਪੈਸ਼ਲਿਸਟ ਇਨ ਗਵਰਨਮੈਂਟ, ਤੇ ਸਾਡੇ ਪੰਜਾਬੀਆਂ ਦੇ ਲਈ ਬਹੁਤ ਵਧੀਆ ਇੱਕ ਓਪਰਚੁਨਿਟੀ ਆ। ਜਿੱਦਾਂ ਪਹਿਲਾਂ ਕਹਿੰਦੇ ਸੀ ਕਿ ਲਰਨ ਕਰੀਏ, ਹੁਣ ਕਾਫੀ ਜਿਹੜੇ AI ਸਪੈਸ਼ਲਿਸਟ ਦੇ ਰੋਲ ਆ ਉਹ ਗਵਰਨਮੈਂਟ ਦੇ ਵਿੱਚ ਵੀ ਆ ਰਹੇ ਆ। ਜੀ ਰਾਜਕਰ। ਬਿਲਕੁਲ ਇਹਦੇ ਵਿੱਚ ਹੀ ਮੈਂ ਇਹੀ ਕਹਿਣਾ ਚਾਹ ਰਿਹਾ ਸੀ ਵੀ ਜਿਹੜੇ ਕੈਲੀਫੋਰਨੀਆ ਦੇ ਕਮਿਊਨਿਟੀ ਕਾਲਜ ਦੇ ਚਾਂਸਲਰ ਆ ਸੋਨੀਆ ਕ੍ਰਿਸਚਨ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਪਾਰਟਨਰਸ਼ਿਪ ਨਾਲ ਸਾਨੂੰ ਵੀ ਕਾਫੀ ਜਿਹੜਾ ਉਹ ਫਾਇਦਾ ਹੋਣਾ, 2 ਮਿਲੀਅਨ ਸਟੂਡੈਂਟਸ ਪ੍ਰਪੇਅਰ ਕਰ ਸਕਦੇ ਆ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਜਿਹੜੇ ਸਕਿੱਲਸ ਆ AI ਦੇ ਨਾਲ ਜੁੜੇ ਹੋਏ, ਜਿੱਦਾਂ ਹੀ ਉਹ ਕਰੀਅਰ ਦੇ ਵਿੱਚ ਆਪਣਾ ਪੈਰ ਰੱਖਣਗੇ ਤਾਂ ਉਹਦੇ ਲਈ ਉਹ ਤਿਆਰ ਰਹਿਣਗੇ। ਦੇਖੋ ਇਹ ਚੀਜ਼ਾਂ ਹੋ ਰਹੀਆਂ, ਇਹ ਵਾਪਰ ਰਹੀਆਂ ਆਲੇ ਦੁਆਲੇ, ਆਪਾਂ ਪਿੱਛੇ ਨਾ ਰਹਿ ਜਾਈਏ। ਆਪਾਂ ਬਾਰ-ਬਾਰ ਕਹਿੰਦੇ ਆ AI ਦੇ ਨਾਲ ਸੰਬੰਧਿਤ ਕੋਈ ਨਾ ਕੋਈ ਤੁਹਾਨੂੰ ਟੂਲ, ਕੋਈ ਨਾ ਕੋਈ ਜਿਹੜੀ ਚੀਜ਼ ਆ ਉਸ ਦੀ ਜਾਣਕਾਰੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ, ਬਹੁਤ ਜ਼ਿਆਦਾ ਲਾਜ਼ਮੀ ਆ, ਜੇ ਆਪਾਂ ਹਾਂਜੀ ਚਾਹੁੰਦੇ ਆ ਵੀ ਆਪਾਂ ਸਫਲ ਜਿਹੜੇ ਇਸ ਦੇ ਵਿੱਚ ਅੱਗੇ ਹੁੰਦੇ ਰਹੀਏ। ਰਾਜਕਰਨ, ਉਹਦੇ 'ਚ ਜਿਹੜੀ ਤੁਸੀਂ ਗੱਲ ਕਹੀ ਨਾ ਸੋਨੀਆ ਕ੍ਰਿਸ਼ਨ ਦੀ, ਉਹਦੇ ਵਿੱਚ ਇੱਕ ਲਾਸਟ ਜਿਹੜੀ ਲਾਈਨ ਆ ਉਹਨੂੰ ਮੈਂ ਇੰਗਲਿਸ਼ ਵਿੱਚ ਵੀ ਬੋਲੂੰਗਾ ਤੇ ਮੈਂ ਫਿਰ ਉਹਨੂੰ ਹੂੰ ਟਰਾਂਸਲੇਟ ਵੀ ਕਰੂੰਗਾ ਤੇ ਮੈਂ ਦੱਸੂੰਗਾ ਕਿਉਂ ਇੰਪੋਰਟੈਂਟ ਆ। ਉਹਨੇ ਕਿਹਾ ਕਿ we can't stand still as AI changes the future of learning, and our approach prioritize equitable access to AI learning and learning enhancement that will lift up underserved populations. So ਮੈਂ ਇਹਦੇ ਲਈ ਫੋਕਸ ਇਸ ਲਈ ਦਿੱਤਾ ਕਿ ਜੇ ਅਸੀਂ ਪੰਜਾਬੀਆਂ ਦੀ ਗੱਲ ਕਰੀਏ ਤੇ ਅਸੀਂ ਅੰਡਰਸਰਵਡ ਪੋਪੂਲੇਸ਼ਨ ਆਉਂਦੇ ਆ ਐਜੂਕੇਸ਼ਨ ਦੇ ਵਿੱਚ ਇਨ ਜਨਰਲ, ਹੈ ਨਾ। ਸੋ ਉਹਦੇ ਵਿੱਚ ਇਹ ਹੈ ਕਿ ਉਹ ਐਕੁਇਟੇਬਲ ਐਕਸੈਸ ਦੀ ਗੱਲ ਕਰਦੇ, ਇਹਦਾ ਮਤਲਬ ਇਹ ਕਿ ਡੈਫੀਨੇਟਲੀ ਉਹਨਾਂ ਦੇ ਦਿਮਾਗ 'ਚ ਕੁਛ ਇੱਦਾਂ ਦੇ ਪ੍ਰੋਗਰਾਮ ਹੈਗੇ ਆ ਕਿ ਜਿਹੜੀ ਕਮਿਊਨਿਟੀਜ਼ ਲਾਈਕ ਆ, ਸਾਡੇ ਵਰਗੀ ਕਮਿਊਨਿਟੀਜ਼ ਆ, ਉਹਨਾਂ ਨੂੰ ਉਹ ਪ੍ਰੋਗਰਾਮ ਜਿਹੜੀ ਉਹ ਪ੍ਰਾਇੋਰਟੀ ਦੇ ਉੱਤੇ ਹੈਲਪ ਮਿਲੇਗੀ। ਸੋ ਲਾਗੇ ਦੇ ਕਮਿਊਨਿਟੀ ਕਾਲਜਿਸ ਵਿੱਚ ਆਪਾਂ ਇਸ ਪ੍ਰੋਗਰਾਮ ਦੇ ਬਾਰੇ ਇਸ ਹੋਰ ਵੀ ਆਪਾਂ ਨੂੰ ਜਾਣਕਾਰੀ ਦਿੰਦੇ ਰਹਾਂਗੇ, ਪਰ ਇਹਦੇ ਤੋਂ ਆਪਣੇ ਸਾਰਿਆਂ ਦੇ ਐਜ਼ ਅ ਕਮਿਊਨਿਟੀ ਕੰਨ ਖੜੇ ਹੋ ਜਾਣੇ ਚਾਹੀਦੇ ਕਿ ਇੱਕ ਵਧੀਆ ਓਪਰਚੁਨਿਟੀ ਸਾਡੇ ਲਈ ਆ ਰਹੀ ਆ। ਜੀ ਜੀ ਬਿਲਕੁਲ ਜੀ ਜੀ। ਸੋ ਅਸੀਂ ਸੋ ਹਰਵਿੰਦਰ, ਅਗਲੀ ਵੀ AI ਦੇ ਨਾਲ ਸੰਬੰਧਿਤ ਜੇ ਆਪਾਂ ਗੱਲ ਕਰੀਏ, ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਭਗਵੰਤ ਮਾਨ, ਉਧਰ ਦੀ ਆਪਾਂ ਰੁਕ ਰਹੇ, ਉਹ ਕਹਿੰਦੇ ਆ ਵੀ 3000 ਜਿਹੜੇ AI ਦੇ ਨਾਲ ਅਨੇਬਲਡ ਕੈਮਰੇਜ਼ ਆ ਉਹ ਬਾਰਡਰ ਦੇ ਉੱਤੇ ਜਿਹੜੇ ਉਹ ਲਾਉਣ ਜਾ ਰਹੇ। ਹਾਂਜੀ, ਕਲੇਮ ਤਾਂ ਉਹੀ ਆ ਕਿ ਜਿਹੜੇ ਬਾਰਡਰ ਪਰ ਡਰੱਗ, ਵੈਪਨ ਤੇ ਹੋਰ ਆਈਟਮਾਂ ਆਉਂਦੀਆਂ ਉਹਨੂੰ ਰੋਕਣ ਦੇ ਵਾਸਤੇ AI ਇਨੇਬਲਡ ਕੈਮਰੇ ਲਾਵਾਂਗੇ। ਸੋ ਉਹਦੇ ਵਿੱਚ ਰਾਜਕਰਨ ਇੱਕ ਚੀਜ਼, ਚਲੋ ਆਪਾਂ ਆਪਣੀ ਬਿਜ਼ਨਸ ਵਾਲੀ ਵੀ ਗੱਲ ਕਰ ਲਈ ਨਾ, ਜੀਓ ਪੋਲੀਟਿਕਸ ਵੀ ਵਿੱਚ ਆ ਜਾਂਦੀ ਥੋੜੀ ਜਿਹੀ। ਉਹਦੀ ਜਿਹੜੀ ਬੈਕਗਰਾਉਂਡ ਆ ਉਹ ਹੈਗੀ ਆ ਕਿ ਪੰਜਾਬ ਪੁਲਿਸ ਨੇ ਥੋੜੇ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਪੰਜਾਬ ਪੁਲਿਸ ਨੇ ਐਸਟੈਬਲਿਸ਼ ਕਰ ਰਹੀ ਆ AI ਤੇ ਮਸ਼ੀਨ ਲਰਨਿੰਗ ਲੈਬ। ਅੱਛਾ, ਠੀਕ ਆ ਜੀ। ਖੁਦ ਆਪਣੀ। ਹਾਂਜੀ, ਸੋ ਬੇਸਿਕਲੀ ਉਹਨੇ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਕੀਤਾ ਵਾ IIT ਰੋਪੜ ਦੇ ਨਾਲ। ਓਕੇ। ਤੇ ਫਰਸਟ ਇਨ ਕਾਈਂਡ ਆਫ ਇਨ ਹਾਊਸ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਜਿਹੜਾ ਐਪ ਜਿਹੜੀ ਆ DGP ਗੌਰਵ ਯਾਦਵ ਨੇ ਸ਼ੁਰੂ ਕੀਤੀ ਆ, ਹੈ ਨਾ। ਸੋ ਉਹਦੇ ਨਾਲ ਇਹ ਆ ਕਿ ਕੀ ਕਰਨਗੇ ਕਿ ਜੋ ਵੀ ਆਪਾਂ ਕੋਲ ਪਤਾ ਹੀ ਆ ਵੀ ਪ੍ਰੈਡਿਕਟਿਵ ਐਨਾਲਿਸਿਸ ਹੈਗਾ ਇਹਦੇ ਨਾਲ, ਹੈ ਨਾ, ਫੇਸ ਰੈਕੋਗਨੀਸ਼ਨ ਆ, ਇੰਟੈਲੀਜੈਂਸ ਡਿਸੀਜਨ ਮੇਕਿੰਗ ਵਗੈਰਾ ਜਿਹੜੇ ਟੂਲਸ ਆ ਉਹ ਪੁਲਿਸ ਉਹਨੂੰ ਯੂਜ਼ ਕਰੇਗੀ, ਹੈ ਨਾ, ਟੂ ਡਿਟੈਕਟ ਕ੍ਰਿਮੀਨਲ ਐਕਟੀਵਿਟੀਜ਼ ਜਾਂ ਜੋ ਵੀ ਉਹਨਾਂ ਦੇ, ਹੈ ਨਾ, ਇੱਦਾਂ ਗੱਲਬਾਤ ਹੁੰਦੀ ਆ। ਪਰ ਪ੍ਰੈਕਟੀਕਲੀ ਦੇਖਿਆ ਜਾਏ ਤੇ ਪੰਜਾਬ ਦੇ ਵਿੱਚ ਜਿਉਂ ਦੀ ਨਵੀਂ ਗਵਰਨਮੈਂਟ ਆਈ ਆ ਜਾਂ ਜਿਉਂ ਦੀ ਜੀਓ ਪੋਲੀਟਿਕਸ ਜਿਹੜੀ ਉਹ ਚੇਂਜ ਹੋ ਰਹੀ ਆ ਆਸੇ ਪਾਸੇ ਦੀ, ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਧ ਭਰਤੀ ਆ ਉਹ ਪੰਜਾਬ ਪੁਲਿਸ ਦੀ ਹੋ ਰਹੀ ਆ, ਸਿਕਿਉਰਿਟੀ ਦੀ, ਹੈ ਨਾ। ਜਦ ਕਿ ਤਾਂ ਕਲੇਮ ਤਾਂ ਇਹ ਹੁੰਦਾ ਕਿ ਆਪਾਂ ਵੱਧ ਤੋਂ ਵੱਧ ਟੀਚਰ ਭਰਤੀ ਕਰਾਂਗੇ ਜਾਂ ਐਜੂਕੇਸ਼ਨ ਸਿਸਟਮ, ਮੈਡੀਕਲ ਸਿਸਟਮ, ਪਰ ਹੁਣ ਤਕਰੀਬਨ ਜਿਹੜੀ ਨਵੀਂ ਖਬਰ ਉਹਦੇ ਵਿੱਚ ਇਹ ਆ ਕਿ 10,000 ਨਵੇਂ ਜਿਹੜੇ ਪੁਲਿਸ ਵਾਲੇ ਆ ਉਹਨਾਂ ਦੀ ਭਰਤੀ ਹੋਈ ਜਾਏਗੀ, ਹੈ ਨਾ। ਤੇ ਤਕਰੀਬਨ ਜੋ ਉਹਦੇ ਆਏ ਤਕਰੀਬਨ 44,000 ਜਿਹੜੇ ਪੁਲਿਸ ਮੁਲਾਜ਼ਮ ਉਹਨਾਂ ਦੀ ਭਰਤੀ ਆਲਰੇਡੀ ਇਸ ਥੋੜੇ ਟਾਈਮ ਦੇ ਵਿੱਚ ਹੋਈ ਆ। ਟੀਚਰ ਦੀ ਜਿਹੜੀ ਤੁਸੀਂ ਗਿਣਤੀ ਵੇਖੋਗੇ ਤਾਂ ਕੁਝ ਵੀ ਨਹੀਂ ਆ। ਸੋ ਕਹਿਣ ਦਾ ਮਤਲਬ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਟੇਟਸ ਆ, ਜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿੱਦਾਂ ਆਪਾਂ ਗੱਲ ਕਰਦੇ ਕਿ ਇਹ ਤਾਂ ਟੂਲ ਆ ਜਿਹਨੇ ਕਿਸ ਤਰ੍ਹਾਂ ਵੀ ਇਹਨੂੰ ਯੂਜ਼ ਕਰਨਾ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਹਾਲਾਤ ਆ ਉਹ ਬਹੁਤੇ ਸਾਊਥ ਏਸ਼ੀਆ ਦੇ ਨਹੀਂ ਚੰਗੇ। ਕੁਛ ਦਿਨ ਅਸੀਂ ਪਹਿਲੇ ਬੰਗਲਾਦੇਸ਼ ਦੀ ਹਾਲਤ ਦੇਖੀ ਆ, ਉਸ ਤੋਂ ਪਹਿਲਾਂ ਮਾਲਦੀਵਜ਼ ਹੋ ਹਟਿਆ, ਪਾਕਿਸਤਾਨ ਦਾ ਸਿਚੁਏਸ਼ਨ ਆਪਾਂ ਦੇਖੀ ਆ, ਚਾਈਨੀਜ਼ ਇੰਡੀਅਨ ਬਾਰਡਰ ਕਾਫੀ ਫਲੂਇਡ ਚੱਲਦਾ ਪਿਆ ਵਾ, ਨਾਰਥ ਈਸਟ ਸਟੇਟ ਦੇ ਵਿੱਚ, ਹੈ ਨਾ, ਜੋ ਰੌਲਾ ਚੱਲਦਾ ਪਿਆ ਵਾ, ਮਿਆਂਮਾਰ ਦੇ ਵਿੱਚ ਤੇ ਤਕਰੀਬਨ ਕਾਫੀ ਦਹਾਕੇ ਤੋਂ ਹੀ ਲਗਾਤਾਰ ਜੋ ਹੈਗਾ ਉਹ ਚੱਲ ਰਿਹਾ, ਸ਼੍ਰੀਲੰਕਾ ਦੇ ਵਿੱਚ ਵੀ ਸਿਵਲ ਵਾਰ ਚੱਲ ਰਹੀ ਆ ਜਾਂ ਕਾਫੀ ਹੱਦ ਤੱਕ ਕਾਫੀ ਸਮੇਂ ਤੋਂ ਚੱਲ ਰਹੀ ਆ। ਸੋ ਉਸ ਨੇਪਾਲ ਦੀ ਚਾਈਨਾ ਦੇ ਨਾਲ ਕੋਲੈਬੋਰੇਸ਼ਨ ਹੋ ਰਹੀ ਹੈ। ਸੋ ਇੰਡੀਆ ਵਾ ਜਿਹੜਾ ਉਹਨੂੰ ਇਸ ਚੀਜ਼ ਦੇ ਨਾਲ ਹੈਗਾ ਕਿ ਅਸੀਂ ਵੱਧ ਤੋਂ ਵੱਧ ਆਪਣੀ ਜਿਹੜੀ ਸਿਕਿਉਰਿਟੀ ਆ
ਉਹਨੂੰ ਆਪਾਂ ਕਿੱਦਾਂ ਚੇਂਜ ਕਰ ਸਕੀਏ। ਸੋ ਉਹਦਾ ਹੀ ਇੱਕ ਹਿੱਸਾ ਇਹ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਖਾਸ ਤੌਰ ਦੇ ਉੱਤੇ ਇਹਦੇ ਵਿੱਚ ਮੈਂ ਕੁਛ ਵਰਡ ਪੜ੍ਹਦਾ ਸੀ, ਫੇਸ ਰੈਕੋਗਨੀਸ਼ਨ ਹੈ ਨਾ, ਉਹਦੇ ਸੋ ਨਾਲ ਬੰਦੇ ਨੂੰ ਇਹ ਟਰੈਕ ਤਾਂ ਫਿਰ ਕਰਨਾ। ਨਾਲ ਦੇ ਨਾਲ ਹੀ ਸ਼ੱਕ ਹੋਣਾ ਵੀ ਇਹਨਾਂ ਨੇ ਵਰਤਣਾ ਕਾਹਦੇ ਲਈ ਆ। ਹਾਂਜੀ, ਜੇ ਹਿਸਟਰੀ ਆਪਾਂ ਆਬਵੀਅਸ ਜੀ ਦੇਖ ਗੱਲ ਆ, ਲਈਏ ਸਰਵੇਲੈਂਸ ਲਈ, ਮਾਸ ਸਰਵੇਲੈਂਸ ਲਈ, ਮਾਸ ਸਰਵੇਲੈਂਸ ਹੀ ਜਿੱਦਾਂ ਚਾਈਨਾ ਵਿੱਚ ਹੁੰਦਾ। ਸੋ ਚਾਈਨਾ ਜੋ ਉਸੇ ਪੈੜ ਤੇ ਤੁਰੇ ਆ। ਬਿਲਕੁਲ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਨਾ, ਜਿੱਦਾਂ ਹੂੰ। ਦੇ ਰੂਲ ਟਾਈਟ ਹੋ ਰਹੇ ਆ। ਤੇ ਬਾਕੀ ਭਗਵੰਤ ਮਾਨ ਵਰਗੇ ਵਿਚਾਰੇ ਤਾਂ ਜਿੱਦਾਂ ਪੋਲੀਟੀਕਲ ਲੋਕ ਹੁੰਦੇ ਆ, ਉਹਨਾਂ ਨੂੰ ਇੰਨੀ ਸਮਝ ਨਹੀਂ ਹੁੰਦੀ, ਉਹ ਤਾਂ ਮੋਹਰੇ ਹੀ ਹੁੰਦੇ ਆ ਸਾਰੀ ਚੀਜ਼ਾਂ ਦੇ, ਬੈਕ ਪਿੱਛੋਂ ਸਾਈਡ ਜੋ ਦੇ ਚੱਲ ਉੱਤੇ ਰਿਹਾ, ਜੋ ਚੱਲ ਬਿਲਕੁਲ। ਰਿਹਾ ਹੁੰਦਾ ਉਹ ਵੱਖਰਾ ਹੀ ਆ। ਸੋ ਇਹ ਹੈ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਦੋਂ ਏਸ਼ੀਅਨ, ਇਕੱਲੀ ਪੰਜਾਬ ਦੀ ਆਪਾਂ ਗੱਲ ਨਹੀਂ ਕਰਦੇ ਜਾਂ ਇੰਡੀਆ ਦੀ ਗੱਲ ਨਹੀਂ ਕਰਦੇ, ਜਦੋਂ ਮੋਸਟਲੀ ਏਸ਼ੀਅਨ ਕੰਟਰੀਜ਼ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਉਹਨਾਂ ਦੇ ਕੈਮਰਾਸ ਲਾਉਣੇ, ਫੇਸ ਰੈਕੋਗਨੀਸ਼ਨ ਕਰਨੀ, ਤੇ ਉਹ ਹਮੇਸ਼ਾ ਸਕੈਪਟੀਕਲ ਹੁੰਦਾ ਹੀ, ਕਿਉਂਕਿ ਚਾਈਨਾ ਵਿੱਚ ਆਪਾਂ ਇਹ ਚੀਜ਼ ਹੁੰਦੀ ਵਰਤਦੀ ਵੇਖੀ ਆ, ਤੇ ਦੇਖੀ ਅਮਰੀਕਾ ਆ। ਵਿੱਚ ਅਸੀਂ ਬੈਠੇ ਹਾਂ, ਇੱਥੇ ਅਸੀਂ ਦੇਖਿਆ ਕਿ ਲੋਕੀ ਇਹਦਾ ਕਿੱਡਾ ਤਿੱਖਾ ਵਿਰੋਧ ਕਰਦੇ ਆ। ਹੁਣ ਈਵਨ ਸਾਡੇ ਲਾਇਸੈਂਸ ਪਲੇਟ ਰੀਡਰ ਵੀ ਆ, ਉਹਨੂੰ ਵੀ ਉਹਦਾ ਕਿਸੇ ਸਿਟੀ ਵਿੱਚ ਲਾਉਣਾ ਹੋਏ ਤੇ ਕਿੱਡਾ ਔਖਾ ਕੰਮ ਆ ਸਿਟੀ ਦੇ ਔਖਾ ਵਾਸਤੇ, ਕੰਮ, ਕਿਉਂਕਿ ਪ੍ਰਾਈਵੇਸੀ ਲੋਕੀ ਨੂੰ ਅਵੇਅਰ ਆ, ਲੋਕੀ ਹੂੰ। ਅਵੇਅਰ ਇਸ ਚੀਜ਼ ਨੂੰ ਲੈ ਕੇ, ਹਨਾ। ਹੁਣ ਐਟਲੀਸਟ ਇਹ ਵੀ ਆ ਨਾ ਹਰਵਿੰਦਰ, ਇੱਥੇ ਸੁਣੀ ਤਾਂ ਜਾਂਦੀ ਆ ਹਾਂਜੀ ਲੋਕਾਂ ਦੀ, ਚਲੋ ਫਿਰ ਵੀ, ਚਾਹੇ ਇਹ ਨਹੀਂ ਆ ਵੀ ਸਾਰੀ 100% ਸੁਣੀ ਜਾਂਦੀ, ਇਹ ਵੀ ਆਪਾਂ ਕੋਈ ਇਹਨਾਂ ਨੂੰ ਉਹ ਨਹੀਂ ਕਰਦੇ ਜੀ, ਵੀ ਸਭ ਕੁਝ ਹੀ ਕਮਾਲ ਆ, ਨਹੀਂ, ਪਰ ਫਿਰ ਵੀ ਥੋੜੀ ਬਹੁਤੀ ਜਿਹੜੀ ਆ ਕਿਤੇ ਪੈਰ ਪੂਰ ਰੱਖਣ ਨੂੰ ਥਾਂ ਜਿਹੜੀ ਜਿਹੀ ਮਿਲ ਜਾਂਦੀ ਹੈ। ਲੋਕ ਅਵੇਅਰ ਵੀ ਆ, ਲੋਕ ਇਹ ਸਮਝਦੇ ਆ ਪ੍ਰਾਈਵੇਸੀ ਨੂੰ ਲੈ ਕੇ। ਸੋਸ਼ਲ ਮੀਡੀਆ ਨੂੰ ਲੈ ਕੇ ਕਿੰਨਾ ਰੌਲਾ ਪੈਂਦਾ ਰਹਿੰਦਾ, ਉਹ ਵੱਖਰੀ ਗੱਲ ਆ, ਵੀ ਉਹ ਤੋਂ ਵੱਧ ਲੋਕ ਹੈਗੇ ਨੇ ਜਿਹੜੀ ਉਸ ਦੀ ਦੁਰਵਰਤੋਂ ਕਰਨ ਨੂੰ ਜਿਹੜੇ ਹਾਂਜੀ, ਉਹ ਤਾਂ ਚਲੋ ਹਮੇਸ਼ਾ ਰਹਿੰਦੇ ਰਾਜ ਕਰਨ, ਪਰ ਯਾਰ ਗੱਲ ਇਹ ਆ ਕਿ ਈਵਨ ਮੈਂ ਫੇਸ ਲਾਇਸੈਂਸ ਪਲੇਟ ਰੀਡਰਸ ਦੀ ਵੀ ਗੱਲ ਕਰਦਾ, ਮੈਂ ਉਦੋਂ ਵੀ ਟੈਕਨੋਲੋਜੀ ਪੜ੍ਹਦਾ ਸੀ ਕਿ ਆਪਣੇ ਬੇ ਏਰੀਆ ਵਿੱਚ, ਫਰੀਮਾਉਂਟ, ਨਿਊਯਾਰਕ ਏਰੀਆ ਵਿੱਚ ਥੋੜਾ ਸਮਾਂ ਪਹਿਲਾਂ ਹੀ ਬੜੇ ਰੌਲਾ ਪੈਣ ਪਿੱਛੋਂ, ਜੇ ਪਿਛਲੇ ਸਾਲ ਹੀ ਇੰਪਲੀਮੈਂਟ ਹੋਏ ਆ, ਪਰ ਉਹ ਵੀ ਉਹਨੇ ਇਸ ਹਿਸਾਬ ਦੇ ਨਾਲ ਇੰਪਲੀਮੈਂਟ ਕੀਤੇ ਆ ਕਿ ਉਹ ਇਨਫੋਰਮੇਸ਼ਨ ਜਿਹੜੀ ਆ ਉਹ ਰੀਡੇਬਲ, ਆਇਡੈਂਟੀਫਾਈਏਬਲ ਨਾ ਹੋਏ ਕਿਸੇ ਬੰਦੇ ਦੇ ਨਾਲ ਡਾਇਰੈਕਟਲੀ। ਸੋ ਕੁਛ ਇੱਦਾਂ ਦੇ ਚੈੱਕਸ ਐਂਡ ਬੈਲੈਂਸਿਸ ਹੈਗੇ ਆ, ਪਰ ਜਦੋਂ ਆਪਾਂ ਇੱਦਾਂ ਦੇ ਕਰਕੇ ਖਾਸ ਤੌਰ ਤੇ ਇੰਡੀਆ, ਚਾਈਨਾ, ਜਿਹੜੀਆਂ ਸਟੇਟਸ ਹੈਗੀਆਂ ਹੈ ਨਾ, ਸਿਸਟਮ ਹੈਗੇ ਆ, ਜਦੋਂ ਉਹਨਾਂ ਵਿੱਚ ਇਹਨਾਂ ਟੈਕਨੋਲੋਜੀ ਦੀ ਇੰਪਲੀਮੈਂਟੇਸ਼ਨ ਨੂੰ ਦੇਖਦੇ ਆ, ਤੇ ਕੁਝ ਪੈਟਰਨ ਵੀ ਤਾਂ ਆਪਾਂ ਦੇਖਦੇ ਹੀ ਆ ਨਾ, ਖਾਸ ਤੌਰ ਦੇ ਉੱਤੇ ਪਿਛਲੇ ਕੁਛ ਸਾਲਾਂ ਦੇ ਉੱਤੋਂ ਜਿਹੜੀ ਲਗਾਤਾਰ ਪੁਲਿਸ ਵਿੱਚ ਭਰਤੀ ਹੋਈ ਜਾਣੀ ਪੰਜਾਬ ਦੇ ਵਿੱਚ, ਨਵੀਂ ਦੀ ਨਵੀਂ ਟੈਕਨੋਲੋਜੀ IIT ਰੋਪੜ ਦੇ ਨਾਲ ਲਾਉਣੀ, ਤੇ ਉਹਨੂੰ ਤੇ ਸਕੈਪਟੀਕਲ ਆਪਾਂ ਹੈ ਹੀ ਆ ਉਸ ਚੀਜ਼ ਨੂੰ ਲੈ ਕੇ। ਉਹ ਤਿਰਛੀ ਨਜ਼ਰ ਨਾਲ ਦੇਖਣਾ ਹੀ ਪਊਗਾ। ਜੀ ਬਿਲਕੁਲ ਬਿਲਕੁਲ। ਚਲੋ ਆਪਾਂ ਇੱਦਾਂ ਹੀ ਜਿਹੜੀਆਂ ਨਿਊਜ਼ ਦੇ ਵਿੱਚ ਇੱਦਾਂ ਹੀ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਕਰਦੇ ਰਵਾਂਗੇ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਹੁਣ ਸਮਾਪਤ ਆ। ਅਗਲੀ ਵਾਰ ਹੋਰ ਨਵੀਆਂ AI ਨਿਊਜ਼ ਟੈਕਨੋਲੋਜੀ ਦੀਆਂ ਨਿਊਜ਼ ਦੇ ਨਾਲ ਤੇ ਹੋਰ ਡਿਫਰੈਂਟ ਜਿਹੜੇ ਗੱਲਾਂ ਬਾਤਾਂ ਦੇ ਨਾਲ ਜਿਹੜਾ ਫਿਰ ਹਾਜ਼ਰ ਹੋਵਾਂਗੇ। ਹੁਣ ਇਜਾਜ਼ਤ ਲੈਂਦੇ ਹਾਂ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਸੁਣਦੇ ਰਹੋ, ਦੇਖਦੇ ਰਹੋ।